एक पासे मोदी जिहड़ा होम फ्रंट दे उत्ते पूरी तरह फेल होया है। कोविड-19 की गल असी ऑलरेडी की, हालां उहदी 7वीं फेरी सी इस वार जदों दा 2014 का वो प्रधानमंत्री बनया। तो ये समझते सी कि हुण असी वड्डे साहब की कच्छ च वड़ गए और सानू तो कोई परवाह नहीं है क्वाड दे थल्ले कि जी देखो हुण साहब ने बराबर सानू कुर्सी ते बिठा लिया है कि भी आस्ट्रेलिया भी नाल लग गया है और जापान भी है, असी भी कच्छ च वड़ गए हैं। लेकिन वो तो इस मोदी दे इस ट्रिप तो 2-3 रोज़ा ट्रिप तो पहला ही वो फूक कढ़ दी। सो बाइडन एडमिनिस्ट्रेशन के आने तो बाद, क्योंकि ऑलरेडी बाइडन ने झटका तो दे दिता, ऑकस के नाल भी झटका दे दिता है, उस तो पहला भी जिहड़ा कुछ भी ऐसा नहीं सी जिहदे तो लगे कि भी कोई वार्म इक्वेशन है। वो जदों गजे नारे होटल तो जस्ट 10 कदमां दी विच ते ਜਿਹੜਾ ਉਹ ਇੱਕਦਮ ਉਹਨਾਂ ਨੂੰ ਵਕਤ ਪੈ ਗਿਆ, ਉਹਨਾਂ ਦੇ ਮੀਡੀਆ ਵਾਲੇ ਵੀ ਅੰਦਰ ਨੂੰ ਦੌੜਨ, ਦੂਜੇ ਵੀ ਦੌੜਨ। ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब, वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, अज 27 सितंबर 2021 1300 नानकशाही संमत 553 का दिन है। डॉक्टर साहब, प्रोग्राम शुरू करने तो पहला असी अपने दर्शकों ते श्रोतियां नू हमेशा तरह दा सी व्यूअर्स जे तुसी हक सच इंसाफ ते पैरा दिन दा इको एक चैनल टीवी 84 नू देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤੇ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਸਿੱਖ ਨਜ਼ਰੀਆ ਉਭਾਰਨ ਲਈ ਇਹਨਾਂ ਨੇ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਅੱਜ ਦੇ ਸਮੇਂ ਮੋਦੀ ਹਕੂਮਤ ਨਿਰਪੱਖ ਮੀਡੀਆ ਨੂੰ ਕੁਚਲਣ ਤੇ ਹੋਇਆ ਜਿਹੜਾ ਲੱਗਾ ਹੋਇਆ ਹੈ। ਸੋ ਸਿੱਖ ਮੀਡੀਆ ਨੇ ਤਾਂ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ। ਸੋ ਇਹ ਸਾਡੀ ਲੋੜ ਹੈ ਕਿ ਸਾਡੇ ਖਿਲਾਫ ਜਿਹੜੇ ਝੂਠੇ ਪ੍ਰੋਪੇਗੈਂਡੇ ਨੂੰ ਠੱਲਣ ਲਈ ਸਾਨੂੰ ਸਾਡਾ ਜਿਹੜਾ ਮੀਡੀਆ ਉਹ ਚਾਹੀਦਾ ਹੈ। ਆਪਣਾ ਪੱਖ ਜੇ ਅਸੀਂ ਦੁਨੀਆ ਨੂੰ ਨਾ ਦੱਸ ਸਕੇ ਤਾਂ ਸਾਡੀ ਸਭ ਤੋਂ ਵੱਡੀ ਜਿਹੜੀ ਹੈ ਨਾਕਾਮੀ ਹੋਏਗੀ। ਸੋ ਵਾਹਿਗੁਰੂ ਮਿਹਰ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਲਗਭਗ ਆਈ ਥਿੰਕ ਕਿ 3 ਸੈਗਮੈਂਟ ਜਿਹੜੇ ਨੇ ਮੋਦੀ ਦੀ ਜਿਹੜੀ ਅਮਰੀਕਾ ਫੇਰੀ ਹੈ ਉਸ ਦੇ ਹੀ ਦੁਆਲੇ ਘੁੰਮਣਗੇ। ਸੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਅਮਰੀਕਾ ਫੇਰੀ ਜਿਹੜੀ ਹੀ ਮੌਕੇ ਜਿੰਨੀ ਉਸਦੀ ਕੁੱਤੇ ਖਾਣੀ ਹੋਈ ਹੈ ਉਹ ਕੁੱਤੇ ਖਾਣੀ ਮੋਦੀ, ਭਾਰਤ ਸਰਕਾਰ ਅਤੇ ਉਸਦੇ ਜਿਹੜੇ ਏਜੰਟਾਂ ਦਲਾਲਾਂ ਲਈ ਨਾ ਭੁੱਲਣਯੋਗ ਹੈ। ਸੋ ਵਾਸ਼ਿੰਗਟਨ ਡੀਸੀ ਜਿਸ ਹੋਟਲ ਵਿੱਚ ਮੋਦੀ ਠਹਿਰਿਆ ਵੀਰਵਾਰ ਸ਼ਾਮ ਨੂੰ ਉਸ ਦੇ ਬਾਹਰ ਸਿੰਘਾਂ ਵੱਲੋਂ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ। ਸੋ ਸ਼ੁੱਕਰਵਾਰ ਉਸ ਦੀ ਵਾਈਟ ਹਾਊਸ ਵਿੱਚ ਬਾਈਡਨ ਨਾਲ ਮੁਲਾਕਾਤ ਵੇਲੇ ਜ਼ੋਰਦਾਰ 2 ਜਿਹੜੇ ਨੇ ਪ੍ਰੋਟੈਸਟ ਹੋਏ। ਸੋ ਸ਼ਨੀਵਾਰ ਜਦੋਂ ਮੋਦੀ ਸਵੇਰੇ 9 ਵਜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਐਡਰੈਸ ਕਰ ਰਿਹਾ ਸੀ ਉਦੋਂ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਜਿਹੜੇ ਨੇ ਉਹ ਕੀਤੇ ਗਏ। ਸੋ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਕਸ਼ਮੀਰੀ ਜਥੇਬੰਦੀਆਂ ਨੇ ਵੀ ਜਿਹੜਾ ਜ਼ੋਰਦਾਰ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ। ਸੋ ਇਹਨਾਂ ਸਭ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਿਸੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ, ਜਿਹੜੇ ਕਿ ਅਮਰਵੀਰ ਸਿੰਘ ਹੋਰਾਂ ਦੇ ਨਿੱਜੀ ਮਿੱਤਰ ਵੀ ਨੇ, ਯੰਗ ਮੈਨ ਨੇ, ਟੋਰਾਂਟੋ 'ਚ ਰਹਿੰਦੇ ਨੇ ਜੀ। ਹਾਲਾਂ ਮੈਨੂੰ ਮੁਲਾਕਾਤ ਦਾ ਮੌਕਾ ਨਹੀਂ ਬਣਿਆ, ਇੱਥੇ ਆਏ ਵੀ ਇੱਕ ਵਾਰ ਅਸੀਂ ਨਹੀਂ ਮਿਲ ਸਕੇ, ਲੇਕਿਨ ਮੈਂ ਐਪਰੀਸ਼ੀਏਟ ਕਰਦਾ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਕੀ ਇੰਪੋਰਟੈਂਸ ਹੈ, ਇਸ ਨੂੰ ਸਾਡੇ ਯੰਗਸਟਰਸ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹ ਠੀਕ ਹੈ ਕਿ ਸੋਸ਼ਲ ਮੀਡੀਆ ਨੇ ਸਾਡੇ ਯੰਗਸਟਰਸ ਨੂੰ ਇੱਕ ਪਲੇਟਫਾਰਮ ਜ਼ਰੂਰ ਦਿੱਤਾ ਹੈ। ਇਹੀ ਕਾਰਨ ਹੈ ਕਿ ਜਿਹੜੀਆਂ ਖਬਰਾਂ ਪੰਜਾਬ ਚੋਂ ਨਿਕਲਦੀਆਂ ਜਾਂ ਭਾਰਤ ਚੋਂ ਨਿਕਲਦੀਆਂ, ਜਾਂ ਅਸੀਂ ਈਵਨ ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਦੇਖੀਏ ਕਿ ਕਿਵੇਂ ਖਬਰਾਂ ਕਿਲ ਕੀਤੀਆਂ ਜਾ ਰਹੀਆਂ ਨੇ, ਇੱਥੋਂ ਦੇ ਪ੍ਰੋਟੈਸਟ ਨਾਲ ਰਿਲੇਟਡ ਵੀ ਅਸੀਂ ਗੱਲ ਕਰਾਂਗੇ। ਲੇਕਿਨ ਤੁਹਾਨੂੰ ਜੇ ਸੋਸ਼ਲ ਮੀਡੀਆ ਨਾ ਹੁੰਦਾ ਜਾਂ TV 84 ਜਿਸ ਦੇ ਜ਼ਿੰਮੇ ਹੀ ਸ਼ਾਇਦ ਰੱਬ ਨੇ ਸਾਨੂੰ ਇਹੀ ਕੁਝ ਦਿੱਤਾ ਹੈ ਕਿ ਪਿਛਲੇ 8-9 ਸਾਲ ਤੋਂ ਜਿਵੇਂ ਇਹ ਸਾਰੇ ਪੰਥਕ ਸਮਾਗਮਾਂ ਦੀ, ਭਾਰਤ ਸਰਕਾਰ ਨੂੰ ਚੈਲੰਜ ਕਰਨ ਵਾਲੇ ਦੀ ਜਿੰਨੀ ਕਵਰੇਜ ਸਾਡੀ ਸਾਰੀ ਟੈਕਨੀਕਲ ਟੀਮ ਮੌਕੇ ਦੇ ਉੱਤੇ ਡੈਡੀਕੇਸ਼ਨ ਨਾਲ ਸਾਰੇ ਕਰ ਰਹੇ ਨੇ, ਤੁਸੀਂ ਵੀ ਉਸ ਦਾ ਹਿੱਸਾ ਹੋ। ਔਰ ਜਿਵੇਂ ਇੱਕ ਕਸ਼ਮੀਰੀ ਸੱਜਣ ਜਦੋਂ ਅਸੀਂ ਆ ਰਹੇ ਸੀ ਤਾਂ ਉਹਨਾਂ ਨੇ ਤੁਹਾਡੇ ਵੱਲ ਦੇਖ ਕੇ ਕਿਹਾ ਕਿ ਇਹ ਹਮੇਸ਼ਾ ਹੀ ਹੁੰਦੇ ਨੇ, ਮੈਂ ਕਿਹਾ ਜੀ ਲਾਈਕ ਏ ਰੌਕ ਜੀ। ਸੋ ਅਸੀਂ ਆਪਣੀ ਸਾਰੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਲੇਕਿਨ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਕਿਵੇਂ ਅੱਜ ਦਾ ਨੈਰੇਟਿਵ ਮੀਡੀਆ ਰਾਹੀਂ ਸਿਰਜਿਆ ਜਾਂਦਾ ਹੈ। ਜੇ ਅਸੀਂ ਦੇਖਣਾ ਹੋਏ, ਜਦੋਂ ਕੱਲ ਭਾਰਤ ਭਰ ਦੇ ਵਿੱਚ ਕਿਸਾਨ ਬੰਦ ਦਾ, ਜਿਨ੍ਹਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਕਿਉਂਕਿ ਕੱਲ ਦਾ ਦਿਨ ਹੀ ਸੀ ਜਦੋਂ ਕਿ ਠੀਕ 1 ਸਾਲ ਪਹਿਲਾਂ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਜਿਹੜਾ ਇਹਨਾਂ ਦਾ ਹੀ ਹੱਥ ਠੋਕਿਆ BJP ਦਾ ਕੋਵਿੰਦਾ, ਉਹਨੇ 3 ਖੇਤੀ ਕਾਨੂੰਨਾਂ ਨੂੰ ਜਿਹੜਾ ਦਸਤਖਤ ਕਰਕੇ ਜਿਹੜਾ ਖੇਤੀ ਬਿੱਲਾਂ ਨੂੰ ਕਾਨੂੰਨ ਦੇ ਵਿੱਚ ਕਨਵਰਟ ਕੀਤਾ ਸੀ। ਹੁਣ ਕੱਲ ਭਾਰਤ ਭਰ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਔਰ 20-25 ਟ੍ਰੇਨਾਂ ਬਲੌਕ ਰਹੀਆਂ, 4 ਚਫੇਰੇ, ਜਿਹੜਾ ਇੰਨਾ ਕੁਝ ਹੋਇਆ, ਲੇਕਿਨ ਤੁਹਾਨੂੰ ਉੱਥੇ ਮੀਡੀਆ ਦੇ ਵਿੱਚ ਜਿਹੜੇ ਵੀ ਉਹਨਾਂ ਦਾ, ਜਿਹਦੇ ਲਈ ਲਫ਼ਜ਼ ਭਾਵੇਂ ਰਵੀਸ਼ ਕੁਮਾਰ ਨੇ ਇਸਤੇਮਾਲ ਕੀਤਾ, ਗੋਦੀ ਮੀਡੀਆ, ਅੱਜ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਚੈਲੰਜ ਹੁੰਦੇ ਆ, ਗੋਦੀ ਮੀਡੀਆ ਹੀ ਕਿਹਾ ਜਾਂਦਾ ਹੈ, ਔਰ ਉਹ ਉਹਨਾਂ ਨੇ ਜਿਹੜਾ ਬਿਲਕੁਲ ਗਾਇਬ ਕਰ ਦਿੱਤਾ, ਔਰ ਇਵੇਂ ਜਿਵੇਂ ਕਿ ਕੁਝ ਨਹੀਂ ਹੋਇਆ। ਹਾਲਾਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ 1 ਸਾਲ ਲਗਾਤਾਰ ਉਸ ਕਿਸਾਨ ਲਹਿਰ ਦੇ ਵਿੱਚ, ਜਿਹਦੇ 'ਚ 700 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ, ਬਿਲੀਅਨਸ ਆਫ ਰੁਪੀਸ ਜੇ ਕਹਿਣਾ ਹੋਏ, ਜਿਹੜੇ ਕਿਸਾਨ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਵੱਡੀ ਗਿਣਤੀ 'ਚ ਸ਼ਾਮਲ ਨੇ, ਕਿਵੇਂ ਉਹਨਾਂ ਦੇ ਘਰਾਂ 'ਚ ਜਿਹੜਾ ਇਹ ਸਾਰੇ ਦਾ ਅਸਰ ਪੈ ਰਿਹਾ ਹੈ, ਕਿਵੇਂ ਸਾਰਾ ਮਾਹੌਲ ਬਦਲਿਆ ਹੋਇਆ ਹੈ। ਲੇਕਿਨ ਸਰਕਾਰ ਦੇ ਤਾਂ ਕੰਨਾਂ ਤੇ ਜੂੰ ਰਿੰਗ ਨਹੀਂ ਰਹੀ, ਪਰ ਆਮ ਲੋਕਾਂ ਤੱਕ ਵੀ ਇਹ ਮੈਸੇਜ ਨਹੀਂ ਪਹੁੰਚ ਰਿਹਾ, ਕਿਉਂਕਿ ਉਹਨਾਂ ਨੇ ਪਹਿਲਾ ਕੰਮ ਹੀ ਇਹ ਕੀਤਾ ਕਿ ਉਸ ਮੀਡੀਆ ਨੂੰ ਜਿਹੜਾ ਉਹ ਫੁੱਲੀ ਕੰਟਰੋਲ ਕੀਤਾ। 2014 ਤੋਂ ਪਹਿਲਾਂ ਹੀ ਉਹਨਾਂ ਨੇ, ਜਦੋਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਐਂਟਾਈ ਕਰਪਸ਼ਨ ਦੇ ਨਾਂ ਥੱਲੇ ਸਾਰੇ ਫਰੋਡੀਏ, ਰਾਮਦੇਵ, ਅੰਨਾ ਹਜ਼ਾਰੇ, ਸ਼੍ਰੀ ਰਵੀ ਸ਼ੰਕਰ, ਇਹ ਸਾਰੇ ਲਿਆ ਕੇ ਬਿਠਾਏ ਸੀ, ਉਦੋਂ ਤੋਂ ਹੀ 24/7 ਜਿਹੜਾ ਮੀਡੀਆ ਉਹਨਾਂ ਨੂੰ ਕਵਰੇਜ ਦੇ ਰਿਹਾ ਸੀ। ਔਰ ਹੁਣ ਇਹ ਬਿਲਕੁਲ ਇਸ ਲੈਵਲ ਤੇ ਚਲੇ ਗਏ ਨੇ ਕਿ ਉਹਨਾਂ ਨੇ ਬਿਲਕੁਲ ਬਲੈਕ ਕਰ ਦਿੱਤਾ ਹੈ, ਕੋਈ ਨਹੀਂ। ਔਰ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈ, ਉਹਨੂੰ 2014 ਤੋਂ 2021 ਤੱਕ ਅਸੀਂ 7 ਸਾਲ 'ਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਨਾਟ ਏ ਸਿੰਗਲ ਪ੍ਰੈਸ ਕਾਨਫਰੰਸ। ਔਰ ਆ ਕੇ ਇੱਥੇ ਝੂਠ ਬੋਲਣ ਲੱਗਿਆ, ਜਦੋਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਮਦਰ ਆਫ ਆਲ ਡੈਮੋਕ੍ਰੇਸੀਜ਼, ਤੇ ਇਹ ਹੁੰਦਾ ਹੈ ਕਿ ਵੀ ਇਹਨੂੰ ਇਹਦੇ ਮੂੰਹ ਤੇ ਥੁੱਕੇ ਨਾ ਸੁੱਟੋ, ਇਹਨੂੰ ਥੁੱਕਾਂ ਸੁੱਟ ਕੇ ਉਹਦੇ 'ਚ ਲਪੇਟ ਦਿਓ। ਜਿਸ ਕਿਸਮ ਦਾ ਇੰਨੇ ਵੱਡੇ ਝੂਠ ਸਾਰੇ ਬੋਲਦੇ ਨੇ। ਲੇਕਿਨ ਅਸੀਂ ਉਸ ਦੀ ਗੱਲ ਕਰਾਂਗੇ। ਤੁਸੀਂ ਬੜਾ ਖੂਬਸੂਰਤ ਲਫ਼ਜ਼ ਕੁੱਤੇ ਖਾਣੀ ਇਸਤੇਮਾਲ ਕੀਤਾ, ਹਾਲਾਂਕਿ ਮੈਂ ਸਮਝਦਾ ਵੀ ਇਹ ਕੁੱਤੇ ਦੀ ਵੀ ਬਿਸਤੀ ਹੈ। ਕੁੱਤੇ 'ਚ ਉਹ ਠੀਕ ਹੈ, ਕੁੱਤਾ ਝਾਕ ਵੀ ਹੁੰਦੀ ਹੈ ਕਿਉਂਕਿ ਝਾਕਦਾ ਰਹਿੰਦਾ ਹੈ ਵੀ ਕੁਝ ਮਿਲੇਗਾ, ਲੇਕਿਨ ਕੁੱਤੇ 'ਚ ਘੱਟੋ ਘੱਟ ਮਾਲਕ ਦੇ ਲਈ ਲਾਇਲਟੀ ਤਾਂ ਹੈ, ਵਫਾਦਾਰੀ ਤਾਂ ਹੈ, ਉਹਨੂੰ ਜੇ ਪਿਆਰ ਤੁਸੀਂ ਦਿੰਦੇ ਹੋ ਤੁਹਾਨੂੰ ਵਾਪਸ ਤਾਂ ਦਿੰਦਾ। ਔਰ ਇਹ ਤਾਂ ਇਸ ਕਿਸਮ ਦੀ ਇਹ ਤਨਜ਼ੀਮ RSS ਔਰ ਇਸ ਦਾ ਇਹ ਜਿਹੜਾ ਹੱਥ, ਜਿਹੜਾ ਉਹਨਾਂ ਦਾ ਮਾਊਥ ਪੀਸ ਹੈ ਮੋਦੀ, ਇਹ ਅਕਿਰਤ ਘਣਾ ਦੇ ਚੋਂ ਵੀ, ਜਿਹੜਾ ਥੈਂਕਲੈਸ ਨਾ ਸ਼ੁਕਰਿਆਂ ਚੋਂ ਵੀ, ਔਰ ਜ਼ਾਲਮਾਂ ਚੋਂ ਜੇ ਦੇਖਣਾ ਹੋਏ ਬੀਤੀ ਹਿਸਟਰੀ ਦੇ, ਇਹ ਤਾਂ ਜਿਹੜਾ ਹਜ਼ਾਰਾਂ ਇਨੋਸੈਂਟ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗ ਕੇ ਹਿੰਦੂ ਹਿਰਦੇ ਸਮਰਾਟ ਬਣਿਆ, ਇਹਨਾਂ ਤੋਂ ਅਸੀਂ ਕੀ ਤਵੱਕੋ ਕਰਦੇ ਹਾਂ। ਲੇਕਿਨ ਅਸੀਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ
ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਇਸ ਇੰਪੋਰਟੈਂਸ ਨੂੰ ਸਮਝਦੇ ਨੇ ਔਰ ਅਸੀਂ ਆਪਣੇ ਬਾਕੀ ਵੀ ਜਿਹੜੇ ਸਾਡੇ ਸੂਝਵਾਨ ਜਿਨ੍ਹਾਂ ਨੂੰ ਰੱਬ ਨੇ ਸਮਰੱਥ ਵੀ ਬਣਾਇਆ, ਯੋਗ ਵੀ ਬਣਾਇਆ, ਉਹ ਉਹਨਾਂ ਤੋਂ ਇਹ ਆਸ ਵੀ ਰੱਖਦੇ ਹਾਂ ਕਿ ਭਾਈ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਜਿਉਂਦੀ ਰਹੇ ਔਰ ਅੱਗੋਂ ਵੀ ਜਿਹੜਾ ਅਸੀਂ ਆਪਣੇ ਫਰਜ਼ ਨੂੰ ਅਦਾ ਕਰਦੇ ਰਹੀਏ, ਤੇ ਫਿਰ ਸਪਾਂਸਰਸ਼ਿਪ ਹੀ ਇੱਕੋ ਇੱਕ ਸਾਡੇ ਕੋਲ ਲਾਸਟ ਰਿਜ਼ੋਰਟ ਬਚਿਆ ਆਪਣੀ ਸਰਵਾਈਵਲ ਦੇ ਲਈ। ਨਹੀਂ ਤਾਂ ਜਿਹੜਾ ਬਹੁਤ ਸਾਰੀਆਂ ਮੁਸ਼ਕਲਾਂ ਅਸੀਂ ਫੇਸ ਕਰ ਰਹੇ ਹਾਂ, ਪਰ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਊਅਰਸ ਵੱਲੋਂ ਵੀ ਔਰ ਸਾਡੇ ਐਡਮਾਇਰਰ ਸਰਕਲ ਵੱਲੋਂ ਵੀ ਜਿਹੜੇ ਦਿਨ ਰਾਤ ਇਸ ਫਿਕਰ 'ਚ ਰਹਿੰਦੇ ਨੇ ਕਿ ਭਾਈ ਇਹ TV 84 ਨੂੰ ਕਿਵੇਂ ਅਸੀਂ ਅੱਗੇ ਤੋਰਨਾ ਹੈ। ਔਰ ਇਸ ਵੇਲੇ ਇਹੀ ਨਹੀਂ, ਗੁਰੂ ਦੀ ਰਹਿਮਤ ਨਾਲ TV 84 ਦੀਆਂ ਗੂੰਜਾਂ ਠੀਕ ਹੈ ਭਾਰਤ ਦੇ ਵਿੱਚ 1 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਜੂਨ 2020 ਤੋਂ ਇਹ ਬੈਨ ਹੈ, ਪਾਬੰਦੀ ਹੈ ਇਸ ਦੇ ਪੇजेस ਦੇ ਉੱਤੇ ਵੀ, ਔਰ ਈਵਨ ਜੇ ਕੋਈ ਸਬਸਕ੍ਰਾਈਬ ਕਰਦਾ ਹੈ ਉਹਦੇ ਤੱਕ ਪਹੁੰਚ ਨਹੀਂ ਹੁੰਦੀ। ਲੇਕਿਨ ਉਹਦੀਆਂ ਸਟੋਰੀਜ਼ ਸਾਡੇ ਅੱਡ-ਅੱਡ ਚੈਪਟਰਸ ਰਾਹੀਂ ਕਿਤੇ ਨਾ ਕਿਤੇ ਟਰੈਵਲ ਕਰਦੀਆਂ ਨੇ। ਬਹੁਤ ਸਾਰੇ ਉੱਥੇ ਬੈਠੇ ਜਰਨਲਿਸਟ ਵੀ ਜਿਹੜੇ ਨੇ ਹੁਣ ਉਹ ਕੋਈ ਨਾ ਕੋਈ ਵਾਇਆ ਮੀਡੀਆ ਲੱਭ ਕੇ ਦੇਖਦੇ ਨੇ ਔਰ ਉਹ ਸਮਝਦੇ ਨੇ ਕਿ ਭਾਈ ਇਹ ਜੇ ਇਹਨਾਂ ਦੇ ਦਾ ਜਿਹੜਾ ਭਾਂਡਾ ਅਸਲੀ ਚੁਰਾਹੇ ਦੇ ਵਿੱਚ ਕੋਈ ਫੋੜ ਰਿਹਾ ਤੇ ਉਹ TV 84 ਦੇ ਹਿੱਸੇ ਆਇਆ। ਔਰ ਇਹ ਪੋਸੀਬਲ ਹੀ ਨਾ ਹੋਏ ਜੇ ਸਾਡੇ ਵਿਊਅਰਸ, ਸਾਡੇ ਐਡਮਾਇਰਰਸ ਔਰ ਪੰਥ ਪ੍ਰਸਤ ਵੀਰ ਭੈਣਾਂ ਸਾਡੇ ਨਾਲ ਨਾ ਖਲੋਣ। ਸੋ ਅਸੀਂ ਜਿਹੜਾ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਕੁੱਤੇ ਖਾਣੀ ਦੀ ਗੱਲ ਸ਼ੁਰੂ ਕਿੱਥੋਂ ਕਰੀਏ? ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਬੀਤੇ 3-4 ਰੋਜ਼ ਦਿਨ ਫੁੱਲ ਆਫ એનર્ਜੀ ਵੀ ਸੀ। ਹਾਲਾਂ ਕਈਆਂ ਨੇ ਵੀਰਾਂ ਨੇ ਇਹ ਵੀ ਕਿਹਾ ਕਿ ਜੀ ਕਾਫੀ ਥਕਾਵਟ ਹੋਏਗੀ। ਮੈਂ ਕਿਹਾ ਜੀ ਸਾਡੇ ਇੱਕ ਵੀਰ ਇੱਕ ਵਾਰ ਕਹਿਣ ਲੱਗੇ, ਕਹਿੰਦਾ ਜੀ ਜਿਵੇਂ ਉੱਥੇ ਕਿਸੇ ਨੂੰ ਚਾਅ ਹੁੰਦਾ ਹੈ ਜਦੋਂ ਆਏ ਕਿ ਵਿਆਹ ਆਣਾ ਹੈ ਤੇ ਉਹਨਾਂ ਨੂੰ ਹੁੰਦਾ ਵੀ ਚਲੋ ਵਿਆਹ ਖਾਵਾਂਗੇ, ਉਹਨਾਂ ਨੂੰ ਚਾਅ ਚੜ ਜਾਂਦਾ। ਕਹਿੰਦਾ ਜੀ ਅਸੀਂ ਤਾਂ ਹੁਣ ਕਿਉਂਕਿ ਪੰਥ ਦੇ ਰਸਤੇ ਤੇ ਤੁਰੇ ਆ, ਸਾਨੂੰ ਤਾਂ ਜਦੋਂ ਲੱਗਦਾ ਵੀ ਉੱਥੋਂ ਕੋਈ ਕੁੱਤਾ ਆ ਰਿਹਾ ਤੇ ਸਾਨੂੰ ਚਾਅ ਚੜ ਜਾਂਦਾ ਵੀ ਟੀਮਾਂ ਇਕੱਠੀਆਂ ਕਰੋ ਕਿ ਵੀ ਕਿੱਥੇ ਕਿੱਥੇ ਮਾਰਨੀਆਂ ਨੇ। ਸੋ ਕਹਿੰਦਾ ਜੀ ਇਹ ਤਾਂ ਸਾਨੂੰ ਥੱਕਣ ਨਹੀਂ ਦਿੰਦਾ। ਸੋ ਮੈਂ ਇਹੀ ਸਮਝਦਾ ਕਿ ਵੀ ਇਹੀ ਜਿਹੜਾ ਇਨਫੈਕਟ ਸਪਿਰਿਟ ਵੀ ਹੈ। ਔਰ ਇਸ ਵਾਰ ਕਿਉਂਕਿ ਇੱਕ ਪਾਸੇ ਮੋਦੀ ਜਿਹੜਾ ਹੋਮ ਫਰੰਟ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋਇਆ ਹੈ, ਕੋਵਿਡ-19 ਦੀ ਗੱਲ ਅਸੀਂ ਆਲਰੇਡੀ ਕੀਤੀ, ਹਾਲਾਂ ਉਹਦੀ 7ਵੀਂ ਫੇਰੀ ਸੀ ਇਸ ਵਾਰ ਜਦੋਂ ਦਾ 2014 ਦਾ ਉਹ ਪ੍ਰਧਾਨ ਮੰਤਰੀ ਬਣਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਕੁਆਡ ਨੂੰ ਲੈ ਕੇ ਆਪਣੀ ਪਿੱਠ ਤੇ ਥਾਪੀ ਦੇ ਰਹੇ ਸੀ ਕਿ ਜੀ ਅਸੀਂ ਵੀ ਹੁਣ ਵੱਡੇ ਸਾਹਿਬ ਨਾਲ ਹੱਥ ਮਿਲਾ ਲਿਆ ਹੁੰਦਾ ਸੀ। ਇਹ ਗੁਲਾਮੀ ਦੀਆਂ ਨਿਸ਼ਾਨੀਆਂ 'ਚੋਂ ਇੱਕ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇਦਾਂ ਦੇ ਵੀ ਸੀ ਕਿ ਜਿਹੜਾ ਜੇ ਵੱਡਾ ਸਾਹਿਬ ਕਿਤੇ ਟੂਰ ਦੇ ਉੱਤੇ ਆਇਆ ਤੇ ਉਹਨੇ ਕਿਸੇ ਨੂੰ ਆਵਾਜ਼ ਮਾਰ ਕੇ ਕਿਹਾ ਕਿ ਵੀ ਕਿਆ ਹਾਲ ਹੈ ਤੁਮਾਰਾ, ਔਰ ਉਹਨੇ ਅੱਗੇ ਹੱਥ ਕਰ ਦਿੱਤਾ ਤੇ ਕਹਿੰਦੇ ਉਹ ਕਈ ਦਿਨ ਹੱਥ ਨਹੀਂ ਸੀ ਧੋਂਦੇ ਹੁੰਦੇ ਕਿ ਵੀ ਮੇਰੇ ਨਾਲ ਸਾਹਿਬ ਨੇ ਮੇਰਾ ਹੱਥ ਮਿਲਾਇਆ। ਸੋ ਹੈ ਇਹ ਗੁਲਾਮ ਜ਼ਹਿਨੀਅਤ ਇਸ ਕਿਸਮ ਦਾ ਇਹਨਾਂ ਦੀ ਸੋਚ ਹੈ। ਸੋ ਇਹ ਸਮਝਦੇ ਸੀ ਕਿ ਹੁਣ ਅਸੀਂ ਵੱਡੇ ਸਾਹਿਬ ਦੀ ਕੱਛ 'ਚ ਵੜ ਗਏ ਔਰ ਸਾਨੂੰ ਤਾਂ ਕੋਈ ਪਰਵਾਹ ਨਹੀਂ ਹੈ ਕੁਆਡ ਦੇ ਥੱਲੇ ਕਿ ਜੀ ਦੇਖੋ ਹੁਣ ਸਾਹਿਬ ਨੇ ਬਰਾਬਰ ਸਾਨੂੰ ਕੁਰਸੀ ਤੇ ਬਿਠਾ ਲਿਆ ਕਿ ਵੀ ਆਸਟ੍ਰੇਲੀਆ ਵੀ ਨਾਲ ਲੱਗ ਗਿਆ ਔਰ ਜਾਪਾਨ ਵੀ ਹੈ, ਅਸੀਂ ਵੀ ਕੱਛ 'ਚ ਵੜ ਗਏ। ਲੇਕਿਨ ਉਹ ਤਾਂ ਇਸ ਮੋਦੀ ਦੇ ਇਸ ਟ੍ਰਿਪ ਤੋਂ 2-3 ਰੋਜ਼ਾ ਟ੍ਰਿਪ ਤੋਂ ਪਹਿਲਾਂ ਹੀ ਉਹ ਫੂਕ ਕੱਢ ਦਿੱਤੀ ਜਦੋਂ ਕਿ ਅਮਰੀਕਾ ਨੇ ਆਸਟ੍ਰੇਲੀਆ ਔਰ UK ਨੂੰ ਨਾਲ ਲੈ ਕੇ ਆਕਸ ਜਿਹੜੇ ਬਣਾਏ ਜਿਹਦੇ ਥੱਲੇ ਜਿਹੜਾ ਉਹਨਾਂ ਨੇ ਇਹ ਦੋ ਜਿਹੜੇ ਸ਼ੂਦਰ ਸੀ, ਜਾਪਾਨ ਵੀ ਔਰ ਇੰਡੀਆ ਵੀ, ਜਾਪਾਨ ਨੂੰ ਤਾਂ ਲੋੜ ਵੀ ਨਹੀਂ ਸੀ, ਅਸੀਂ ਅੱਗੇ ਵੀ ਗੱਲ ਕੀਤੀ, ਉੱਥੇ ਤਾਂ ਆਲਰੇਡੀ ਉਹਨਾਂ ਦੇ ਇੱਕ ਆਈਲੈਂਡ ਦੇ ਉੱਤੇ 50,000 ਪਲੱਸ ਅਮਰੀਕਨ ਟਰੂਪ ਬੈਠੇ ਨੇ, $2 ਬਿਲੀਅਨ ਉਹਨਾਂ ਦੀਆਂ ਤਨਖਾਹਾਂ ਜਾਪਾਨ ਦੇ ਰਿਹਾ। ਸੋ ਉਹਨਾਂ ਨੂੰ ਤਾਂ ਨਿਊਕਲੀਅਰ ਛਤਰੀ ਵੀ ਹੈ, ਫੌਜੀ ਛਤਰੀ ਵੀ ਹੈ, ਜਿਹੜਾ ਉਹ ਡਿਫੈਂਸ ਪੈਕਟ ਦਾ ਮਤਲਬ ਹੀ ਇਹ ਹੈ ਕਿ ਉਹਨੂੰ ਤਾਂ ਪ੍ਰੋਟੈਕਟ ਕਰਨਾ ਹੀ ਹੈ। ਲੇਕਿਨ ਇਸ ਸ਼ੂਦਰ ਨੂੰ ਜਿਹੜਾ ਹੈ ਉਹ ਉਹਨਾਂ ਨੇ ਬਾਹਰ ਕੱਢਿਆ। ਸੋ ਉਸ ਤੋਂ ਵੀ ਫਿਰ ਵੀ ਬਹੁਤਿਆਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਮੋਦੀ ਆਏਗਾ, ਪਹਿਲੀ ਵਾਰੀ ਤਾਂ ਇੱਥੇ ਆ ਕੇ ਉਹ ਲਾਸਟ ਵਿਜ਼ਿਟ ਤਾਂ ਉਹਦੀ ਹਿਊਸਟਨ ਵਾਲੀ ਸੀ, ਰੌਡੀ ਮੋਡੀ ਬਾਂਹ ਉਹਦੀ ਉਹ ਖੜੀ ਕਰ ਰਿਹਾ, ਉਹਦੀ ਉਹ ਅਬ ਕੀ ਬਾਰ ਟਰੰਪ ਸਰਕਾਰ ਇਹ ਉਹ ਵੀ ਸਾਰੀ ਫੂਕ ਨਿਕਲ ਗਈ। ਉਹਦਾ ਮਾਈ ਫਰੈਂਡ ਟਰੰਪ ਇਜ਼ ਗੋਨ, ਤੇ ਟਰੰਪ ਵੀ ਕਹਿੰਦਾ ਸੀ ਆਈ ਲਾਈਕ ਹਿੰਦੂਜ਼, ਆਈ ਲਾਈਕ ਹਿੰਦੂ, ਉਹਦੇ ਪਾਣੇ ਪਤਾ ਨਹੀਂ ਵੀ ਕੋਈ ਟਿੰਡੇ ਨੇ ਜਿਹੜੇ ਪਸੰਦ ਹੁੰਦੇ ਨੇ। ਸੋ
ਉਹ ਤਾਂ ਹੈ ਨਹੀਂ ਸੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ, ਕਿਉਂਕਿ ਆਲਰੇਡੀ ਬਾਈਡਨ ਨੇ ਝਟਕਾ ਤਾਂ ਦੇ ਦਿੱਤਾ, ਆਕਸ ਦੇ ਨਾਲ ਵੀ ਝਟਕਾ ਦੇ ਦਿੱਤਾ, ਉਸ ਤੋਂ ਪਹਿਲਾਂ ਵੀ ਜਿਹੜਾ ਕੁਝ ਵੀ ਐਸਾ ਨਹੀਂ ਸੀ ਜਿਹਦੇ ਤੋਂ ਲੱਗੇ ਕਿ ਵੀ ਕੋਈ ਵਾਰਮ ਇਕੁਏਸ਼ਨ ਹੈ। ਲੇਕਿਨ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਜਿਹਨੂੰ ਇਹ ਭਾਰਤ ਕੀ ਬੇਟੀ ਵੀ ਕਹਿੰਦੇ ਸੀ, ਜਦੋਂ ਜਿੱਤ ਗਈ ਭਾਰਤ ਕੀ ਬੇਟੀ, ਪਹਿਲਾਂ ਜਿਹੜਾ ਉਹ ਕ੍ਰਿਟਿਸਿਜ਼ਮ ਸੀ ਕਮਲਾ ਹੈਰਿਸ ਦਾ, ਵੀ ਕਮਲਾ ਹੈਰਿਸ ਨੇ ਵੀ ਇੱਕ ਕੰਨ ਨਹੀਂ ਦੋਨੋਂ ਕੰਨ ਮਰੋੜੇ, ਔਰ ਬਾਈਡਨ ਨੇ ਤਾਂ ਫਿਰ ਐਸਾ ਗੱਲਾਂ ਦਾ ਕੜਾਹ ਬਣਾਇਆ ਵੀ ਕਿ ਉਹ ਤਾਂ ਉਹਨੇ ਰੱਜ ਕੇ ਪਾਇਆ ਗੱਲਾਂ ਦੇ ਕੜਾਹ 'ਚ। ਤਾਂ ਉਹ ਅਸੀਂ ਗੱਲ ਕਰਾਂਗੇ, ਪਰ ਪਹਿਲਾਂ ਅਸੀਂ ਗੱਲ ਕਰੀਏ ਕਿ ਚੇਜ਼। ਹੁਣ ਚੇਜ਼ ਅਸੀਂ ਇੱਥੇ ਲਫ਼ਜ਼ ਅਮਰੀਕਾ ਦੇ ਵਿੱਚ ਸਮਝਦੇ ਹਾਂ ਕਿ ਜਦੋਂ ਕੋਈ ਵੀ ਵਾਇਓਲੇਟ ਕਰਕੇ, ਖਾਸ ਤੌਰ ਤੇ ਡਰੱਗ ਟ੍ਰੈਫਿਕਰ ਜਾਂ ਦੂਸਰਾ ਜਿਹੜਾ ਉਹ ਅੱਗੇ ਲੱਗਦਾ ਤੇ ਪੁਲਿਸ ਜਿਹੜੀ ਆ ਉਹਨੂੰ ਫਿਰ ਉੱਥੇ ਰੈੱਡ ਲਾਈਟਾਂ ਦੂਜੀਆਂ ਤੀਜੀਆਂ ਵੀ ਨਹੀਂ ਦੇਖਦੀ, ਉਹਨੂੰ ਚੇਜ਼ ਕਰ ਰਹੇ ਹੁੰਦੇ ਨੇ, ਵਿਚਾਰ ਚਫੇਰੇ ਜਿਹੜਾ ਹਾਲਾਂ ਐਕਸੀਡੈਂਟ ਵੀ ਹੋ ਜਾਂਦੇ ਨੇ, ਪਰ ਇਹ ਚੇਜ਼ ਹੁੰਦੀ ਹੈ। ਜਾਂ ਅਸੀਂ ਕੁੱਤਿਆਂ ਦੇ ਹਵਾਲੇ ਨਾਲ ਸ਼ਿਕਾਰੀ ਕੁੱਤਿਆਂ ਦੇ ਦੇਖਦੇ ਹਾਂ ਕਿ ਵੀ ਉਹ ਕਿਵੇਂ ਸ਼ਿਕਾਰ ਨੂੰ ਚੇਜ਼ ਕਰਦੇ ਨੇ, ਉਹਦੇ ਮਗਰ ਜਾਂਦੇ ਨੇ ਜਦੋਂ ਤੱਕ ਉਹਨੂੰ ਸ਼ਿਕਾਰ ਮਾਰ ਨਾ ਲੈਣ। ਹਾਲਾਂ ਸ਼ਿਕਾਰੀਆਂ ਦੇ ਤਾਂ ਦੋ ਹੁੰਦੇ ਨੇ ਫਾਰਮੂਲੇ, ਇੱਕ ਤਾਂ ਉਹ ਜਿਵੇਂ ਹੁੰਦਾ ਹੈ ਕਿ ਵੀ ਇੱਕ ਜਿਹੜੇ ਨੇ ਉਹਨਾਂ ਨੂੰ ਖੰਡੇ ਕਹਿੰਦੇ ਨੇ, ਉਹ ਫਸਲਾਂ 'ਚ ਲੁਕੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਸ਼ਿਕਾਰ ਨੂੰ ਖੜਾ ਕਰਦੇ ਨੇ ਔਰ ਫਿਰ ਜਿਹੜਾ ਉਹਨੂੰ ਕੁੱਤਾ ਪੈਂਦਾ। ਸੋ ਲੇਕਿਨ ਇੱਥੇ ਤਾਂ ਇਹ ਪਤਾ ਹੀ ਸੀ ਸਿੱਖਾਂ ਨੂੰ ਵੀ, ਕਸ਼ਮੀਰੀਆਂ ਨੂੰ ਵੀ ਸਾਡਾ ਸ਼ਿਕਾਰ ਆ ਰਿਹਾ। ਸੋ ਅਸੀਂ ਤਾਂ ਚੀਜ਼ ਕਰਨ, ਇਹ ਠੀਕ ਹੈ ਕਿ ਵੀ ਜਦੋਂ ਇਸ ਕਿਸਮ ਦਾ ਹੁੰਦਾ ਹੈ, ਉਸ ਤੋਂ ਪਹਿਲਾਂ ਉਹਨਾਂ ਨੇ ਉੱਥੇ ਰੌਲਾ ਪਾ ਦਿੱਤਾ ਸੀ। ਇੱਕ ਆਪਣੀ ਇੱਥੇ ਖੜੀ ਕੀਤੀ ਹਡਸਨ ਇੰਸਟੀਚਿਊਟ ਦੀ ਅਪਰਨਾ ਪਾਂਡੇ ਔਰ ਹਕਾਨੀ ਐਕਸ ਐਂਬੈਸਡਰ ਜਿਹੜਾ ਪਾਕਿਸਤਾਨ ਤੋਂ ਦੌੜਿਆ ਹੋਇਆ ਹੈ ਟਵਿੱਟਰ, ਉਹਨਾਂ ਰਾਹੀਂ ਇਹ ਰਿਪੋਰਟ ਜਾਰੀ ਕਰਾਈ 34 ਪੇਜ ਦੀ ਕਿ ਜੀ ਬੜਾ ਖਾਲਿਸਤਾਨੀ ਜਥੇਬੰਦੀਆਂ, ਇਹ ਪਾਕਿਸਤਾਨ ISI। ਔਰ ਉਸੇ ਹੀ ਪ੍ਰੈਸ ਕਾਨਫਰੰਸ 'ਚ ਆਪਣੇ ਜਰਨਲਿਸਟ ਤੋਂ ਸਵਾਲ ਵੀ ਪੁੱਛਵਾ ਲਿਆ ਜੀ ਕਿ ਇਹ ਜਿਹੜੀਆਂ ਬੈਂਡ ਆਰਗੇਨਾਈਜੇਸ਼ਨਸ ਉੱਥੇ ਪ੍ਰੋਟੈਸਟ ਕਰਨ ਗਈਆਂ, ਇਹ ਤਾਂ ਮੋਦੀ ਦੀ ਜਾਨ ਨੂੰ ਖਤਰਾ ਹੈ। ਉਹਨੇ ਕਿਹਾ ਜੀ ਹਾਂ ਇਹ ਤਾਂ ਹੁਣ ਅਮਰੀਕਾ ਨੂੰ ਦੇਖਣਾ ਚਾਹੀਦਾ ਹੈ, ਉਹਨਾਂ ਨੇ ਅਲਾਉ ਕਰਨਾ ਹੈ ਕਿ ਨਹੀਂ ਕਰਨਾ ਪ੍ਰੋਟੈਸਟ ਨੂੰ ਔਰ ਦੂਜੇ ਤੀਜੇ। ਸੋ ਸਾਨੂੰ ਇਸ ਗੱਲ ਦੀ ਸਮਝ ਸੀ ਕਿ ਵੀ ਇਹਨਾਂ ਨੇ ਮੋਦੀ ਨੂੰ, ਹਾਈ ਸਿਕਿਉਰਿਟੀ ਤਾਂ ਪਹਿਲਾਂ ਵੀ ਹੁੰਦੀ ਹੈ ਕਿਉਂਕਿ ਜਦੋਂ ਵੀ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਇਕੱਲਾ ਮੋਦੀ ਨਹੀਂ, ਇਸ ਵਾਰ ਵੀ ਹਾਲਾਂਕਿ ਬਹੁਤ ਸਾਰਿਆਂ ਦੇ ਰਿਕਾਰਡਡ ਮੈਸੇਜ ਸੀ, ਪਰ 100+ ਲੀਡਰ ਜਿਹੜੇ ਨੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਫੋਰਨ ਮਿਨਿਸਟਰ ਮੁਲਕਾਂ ਦੇ ਆਏ ਹੋਏ ਸੀ, ਉਹ ਪਹਿਲਾਂ ਹੀ ਜਿਹੜਾ ਸਿਕਿਉਰਿਟੀ ਰਿੰਗ ਇਹਨਾਂ ਨੇ ਥਰੋ ਕੀਤੀ ਹੁੰਦੀ ਹੈ। ਪਰ ਇਹਨੂੰ ਇਸ ਵਾਰ ਇਹਨਾਂ ਨੇ ਐਕਸਟਰਾ ਸਿਕਿਉਰਿਟੀ ਦੇ ਨਾਂ ਥੱਲੇ ਰੌਲਾ ਪਾ ਕੇ ਕੀਤਾ ਸੀ ਔਰ ਕੰਸਰਨ ਤਾਂ ਇਹੀ ਸ਼ੋਅ ਕਰਨਾ ਚਾਹੁੰਦੇ ਸੀ ਕਿ ਦੇਖੋ ਜੀ ਇਹ ਤਾਂ ਇੱਕ ਪਾਕਿਸਤਾਨ ਕਰਵਾ ਰਿਹਾ ਔਰ ਇਹ ਜਿਹੜੇ ਨੇ ਟੈਰਰਿਸਟ ਆਰਗੇਨਾਈਜੇਸ਼ਨਸ ਨੇ। ਔਰ ਇਸ ਲਈ ਉਸ ਨੇ ਠਹਿਰਨਾ ਕਿੱਥੇ ਹੈ, ਉਹਦੀ ਜਿਹੜੀਆਂ ਡੀਟੇਲਸ ਨੇ ਉਹ ਵੀ ਕਾਫੀ ਖੁਫੀਆ ਰੱਖੀਆਂ ਹੋਈਆਂ ਸੀ। ਹਾਲਾਂ 24 ਘੰਟੇ ਪਹਿਲਾਂ ਹੀ ਪਤਾ ਲੱਗਾ ਕਿ ਭਾਈ ਉਹਨੇ, ਇਹ ਤਾਂ ਸੀ ਕਿ ਬਈ ਉਹਦਾ ਇੰਡੀਆ ਦਾ ਕਿਉਂਕਿ ਸਲੌਟ ਬੋਲਣ ਦਾ ਸੈਚਰਡੇ ਦਾ ਸੀ ਜਿਹੜਾ 25 ਤਰੀਕ ਬਣਦੀ ਸੀ, ਇਹ ਡੈਫੀਨਿਟ ਸੀ। ਟਾਈਮ ਸਿਰਫ 24 ਘੰਟੇ ਪਹਿਲਾਂ ਪਤਾ ਲੱਗਾ ਵੀ ਸਵੇਰੇ 9 ਵਜੇ ਬੋਲਣਾ ਹੈ। ਉਹਨਾਂ ਨੇ ਕਿਹਾ ਜੀ 6:30 PM ਇੰਡੀਅਨ ਸਟੈਂਡਰਡ ਟਾਈਮ। ਉਸ ਤੋਂ ਪਹਿਲਾ ਰੋਜ਼ ਇਹ ਜ਼ਾਹਰ ਹੈ ਕਿ ਵੀ ਉਹ ਬੁੱਧਵਾਰ ਸ਼ਾਮ ਨੂੰ ਆਇਆ। ਥਰਸਡੇ ਉਹਦੀ ਮੀਟਿੰਗ ਜਿਹੜੀ ਹੈ ਉਹ ਕਮਲਾ ਹੈਰਿਸ ਨਾਲ ਹੋਣੀ ਸੀ, ਵਾਈਸ ਪ੍ਰੈਜ਼ੀਡੈਂਟ, ਟਾਈਮਿੰਗ ਤਾਂ ਉਹਦੀ ਨਹੀਂ ਸੀ। ਤੇ ਫਰਾਈਡੇ ਇੱਕ ਕੁਆਡ ਦੇ ਜਿਹੜਾ ਚਾਰਾਂ ਦੇ ਨਾਲ ਸੀ, ਪਰ ਇਹ ਆ ਗਿਆ ਸੀ ਕਿ ਵੀ ਪਹਿਲਾਂ ਬਾਈਲੈਟਰਲ ਹੋਏਗੀ ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਵੀ ਜਿਹੜਾ 1-to-1 ਮਿਲਿਆ, ਉਹਨਾਂ ਨਾਲ ਜੈਪਨੀਜ਼ ਨਾਲ ਵੀ ਮਿਲਿਆ, ਮੋਦੀ ਨਾਲ ਵੀ ਮਿਲਿਆ। ਬਾਅਦ ਦੁਪਹਿਰ ਜਿਹੜੀ ਹੈ ਉਹ ਇਹਨਾਂ ਦੀ ਕੁਆਡ ਸਮਿਟ ਸੀ ਇਨ ਪਰਸਨ ਔਰ ਜ਼ਾਹਰ ਹੈ ਕਿ ਅਗਲੇ ਦਿਨ UN ਦੀ ਅਸੀਂ ਗੱਲ ਕੀਤੀ ਹੈ। ਸੋ ਕੁਛ ਐਸਾ ਬਣ ਗਿਆ ਔਰ ਇਹ ਵਿਧ ਹੁੰਦੀ ਹੈ ਕੁਦਰਤ ਵੱਲੋਂ, ਜਦੋਂ ਕੁਦਰਤ ਨੇ ਕਿਸੇ ਨੂੰ ਜ਼ਲੀਲ ਕਰਨਾ ਹੁੰਦਾ ਹੈ ਤੇ ਫਿਰ ਕੁਛ ਨਾ ਕੁਛ ਐਸਾ ਨਿਕਲ ਆਉਂਦਾ ਹੈ। ਹਾਲਾਂ ਬਹੁਤ ਸਾਰੇ ਜਿਹੜੇ ਸਿੱਖਸ ਫਾਰ ਜਸਟਿਸ ਨਾਲ ਸੰਬੰਧਿਤ ਔਰ ਦੂਸਰੀਆਂ ਜਥੇਬੰਦੀਆਂ ਦੇ ਉਹ ਵਾਸ਼ਿੰਗਟਨ ਦੇ ਲਈ ਅਗਲੇ ਦਿਨ ਦੇ ਪ੍ਰੋਟੈਸਟ ਲਈ ਆਏ ਸੀ ਕਿਉਂਕਿ ਫਰਾਈਡੇ ਦਾ ਤਾਂ ਪਤਾ ਸੀ ਕਿ ਵੀ ਉੱਥੇ ਹੋਣਾ। ਲੇਕਿਨ ਥਰਸਡੇ ਅਜੇ ਆਫਟਰਨੂਨ ਜਿਹੜੇ ਈਵਨ ਟ੍ਰਿਕਲਿੰਗ ਕਰ ਰਹੇ ਸੀ, ਪਹੁੰਚ ਰਹੇ ਸੀ, ਕਿਸੇ ਤਰ੍ਹਾਂ ਨਾਲ ਇਹ ਖਬਰ ਮਿਲ ਗਈ ਕਿ ਉਹ ਵਾਸ਼ਿੰਗਟਨ DC ਵਾਈਟ ਹਾਊਸ ਦੇ ਨੇੜੇ ਹੀ ਵਿਲਾਰਡ ਹੋਟਲ ਹੈ ਕਿ ਉਹਦੇ 'ਚ ਮੋਦੀ ਠਹਿਰੇ। ਹੁਣ ਵਾਈਟ ਹਾਊਸ ਦੇ ਬਾਹਰ ਵਾਲੇ ਜਿਹੜਾ ਪ੍ਰੋਟੈਸਟ ਹੈ ਉਹਦੇ ਲਈ ਤਾਂ ਬੜੀ ਮੁਸ਼ਕਲ ਨਾਲ ਪਰਮਿਟ ਤਾਂ ਮਿਲ ਗਿਆ ਹੈ, ਉਹ ਵੀ ਲਫੈਤ ਪਾਰਕ ਦੇ ਤੁਸੀਂ ਇੱਕ ਖੂੰਜੇ 'ਚ ਖਲੋ ਸਕਦੇ ਹੋ, ਉਹ ਵੀ ਬੜਾ ਲੇਟ ਆਵਰ 'ਚ ਮਿਲਿਆ, ਨਹੀਂ ਤਾਂ ਉਹਨੂੰ ਹੋਰ ਵੀ
ਬਿਗਰ ਬਣਾਇਆ ਜਾ ਸਕਦਾ ਸੀ। ਫੋਕਸ ਜ਼ਿਆਦਾ ਨਿਊਯਾਰਕ ਦੇ ਪ੍ਰੋਟੈਸਟ ਤੇ ਸੀ, ਪਰ ਵਾਈਟ ਹਾਊਸ ਵੀ ਸੁੱਕਾ ਨਹੀਂ ਸੀ ਉਹਨੂੰ ਜਾਣ ਦੇਣਾ। ਪਰ ਇਹ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਇਆ ਕਿ ਜਿਉਂ ਹੀ ਇਹ ਪਤਾ ਲੱਗਾ ਕਿ ਵੀ ਵਿਲਾਰਡ ਹੋਟਲ 'ਚ ਹੈ, ਉਹ ਜਥਾ ਵੀ ਔਰ ਲੋਕਲ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦੇ ਸਾਥੀ ਵੀ ਪਹੁੰਚ ਗਏ ਔਰ ਉਹ ਵੀਡੀਓ ਜਿਹਨੇ ਕਿ ਸੈੱਟ ਕਰ ਦਿੱਤਾ ਫਿਰ ਮਾਹੌਲ ਕਿ ਭਾਈ ਇੰਡੀਆ ਆਊਟ ਆਫ ਖਾਲਿਸਤਾਨ ਕੀ ਹੁੰਦਾ ਹੈ ਤੇ ਮੋਦੀ ਕੁੱਤਾ। ਫਿਰ ਜਿਹੜੇ ਸਾਡੇ ਯੰਗਸਟਰਸ ਨੇ ਉਹਨਾਂ ਨੂੰ ਭਾਵੇਂ ਇੱਥੋਂ ਵਾਲੇ ਉਹਨਾਂ ਨੂੰ ਇਸ ਤੋਂ ਵਧੀਆ ਤਾਂ ਜਿਹੜਾ ਕੁਛ ਉਹ ਕਹਿੰਦਾ ਜੀ ਇਹਨੂੰ ਹੋਰ ਕੀ ਕਹੀਏ। ਹਾਲਾਂਕਿ ਚਲੋ ਕਈ ਵਾਰੀ ਹੁੰਦਾ ਹੈ ਕਿ ਬਈ ਬਹੁਤ ਇਸ ਕਿਸਮ ਦੇ ਅਨਪਾਰਲੀਮੈਂਟਰੀ ਲੈਂਗੁਏਜ ਨਾ ਹੋਏ, ਕਹਿੰਦੇ ਜੀ ਸਮਝ ਹੀ ਇਹ ਆਉਂਦੀ ਹੈ, ਹੁਣ ਕੁੱਤੇ ਨੂੰ ਕੁੱਤਾ ਹੀ ਕਹਿਣਾ, ਕੀ ਕਹੀਏ ਇਹਨਾਂ ਨੂੰ। ਸੋ ਉਹ ਜਦੋਂ ਗੱਜੇ ਨਾਰੇ ਹੋਟਲ ਤੋਂ ਜਸਟ 10 ਕਦਮਾਂ ਦੀ ਵਿੱਥ ਤੇ ਜਿਹੜਾ ਉਹ ਇੱਕਦਮ ਉਹਨਾਂ ਨੂੰ ਵਕਤ ਪੈ ਗਿਆ, ਉਹਨਾਂ ਦੇ ਮੀਡੀਆ ਵਾਲੇ ਵੀ ਅੰਦਰ ਨੂੰ ਦੌੜਨ, ਦੂਜੇ ਵੀ ਦੌੜਨ ਔਰ ਉਸ ਦੀ ਵੀਡੀਓ ਹੁਣ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ ਦੇ ਉੱਤੇ। ਸੋ ਮਤਲਬ ਸੈਚਰਡੇ ਮਾਰਨਿੰਗ ਪਹੁੰਚਣ ਤੋਂ ਪਹਿਲੇ ਕਿਉਂਕਿ ਫਰਾਈਡੇ ਦੀ ਸ਼ਾਮ ਸੀ ਤੇ 4 ਚਫੇਰੇ ਹੋ ਗਿਆ ਵੀ ਮੋਦੀ ਕੁੱਤਾ ਆ ਗਿਆ ਤੇ ਉਹ ਵੀ ਆ ਗਿਆ ਕਿ ਵੀ ਮੋਦੀ ਦੇ ਨਾਲ ਹੁਣ ਥਾਂ ਥਾਂ ਤੇ ਕੁੱਤਾ ਹੋ ਰਹੀ ਹੈ, ਕੁੱਤੇ ਖਾਣੀ ਹੋ ਰਹੀ ਹੈ, ਇਹਨੂੰ ਕੁੱਤੇ ਖਾਣੀ ਹੁੰਦੀ ਹੈ। ਔਰ ਇਸ ਦੇ ਨਾਲ ਸ਼ੁਰੂਆਤ ਇਹਨੂੰ ਕਹਿੰਦੇ ਵੀ ਗ੍ਰੈਂਡ ਓਪਨਿੰਗ ਹੋ ਗਈ। ਜਦੋਂ ਗ੍ਰੈਂਡ ਓਪਨਿੰਗ ਹੋ ਗਈ ਤੇ ਅਸੀਂ ਤਾਂ ਪ੍ਰੋਗਰਾਮ ਕਰ ਰਹੇ ਸੀ, ਇੱਥੇ ਸਾਨੂੰ ਆ ਤਾਂ ਗਿਆ ਚੱਠਾ ਸਾਹਿਬ ਦਾ ਕਿ ਭਾਈ ਜਿਹੜਾ ਉਹ ਹੈ ਉੱਥੇ ਤੇ ਵਿਲਾਰਡ ਹੋਟਲ ਦੇ ਬਾਹਰ ਭਾਵੇਂ ਸਿੰਘ ਥੋੜੇ ਜਿਹੜੇ ਬਾਹਰੋਂ ਹੀ ਆਏ ਨੇ ਤਾਂ ਥੋੜਾ ਅਸੀਂ ਜੁਆਇਨ ਕੀਤਾ, ਪਰ ਕਹਿੰਦੇ ਕਿ ਵੀ ਗ੍ਰੈਂਡ ਓਪਨਿੰਗ ਕਰ ਦਿੱਤੀ। ਸੋ ਅਸੀਂ ਜ਼ਾਹਰ ਹੈ ਕਿ ਵੀ ਅਗਲੇ ਦਿਨ ਵਾਈਟ ਹਾਊਸ ਜਾਣਾ ਸੀ। ਅਸੀਂ ਆਲਰੇਡੀ ਥਰਸਡੇ ਦੇ ਪ੍ਰੋਗਰਾਮ ਦੇ ਸਵੇਰੇ ਅਸੀਂ 6 ਵਜੇ ਨਿਕਲੇ ਕਿਉਂਕਿ 12 ਤੋਂ 2 ਤੱਕ ਉਹਨਾਂ ਦਾ ਮੀਟਿੰਗ ਟਾਈਮ ਸੀ। ਉਹੀ ਸਾਡੇ ਪ੍ਰੋਟੈਸਟ ਦਾ ਟਾਈਮ ਸੀ ਔਰ ਉਹ ਨਜ਼ਾਰਾ ਜਿਹੜਾ ਤੁਸੀਂ ਤਾਂ ਮਿਸ ਕੀਤਾ, ਉਹ ਦੇਖਣ ਵਾਲਾ ਹੀ ਸੀ ਕਿਉਂਕਿ ਇੱਕ ਤਾਂ ਇਹਨਾਂ ਨੇ ਇੰਨਾ ਕੁ ਦੀ ਜਾਨ ਨੂੰ ਖਤਰਾ ਬਣਾਇਆ ਹੋਇਆ ਸੀ ਕਿ ਵੱਡੀ ਗਿਣਤੀ 'ਚ ਪੁਲਿਸ ਦੋਨੋਂ ਪਾਸਿਆਂ ਦੇ ਪ੍ਰੋਟੈਸਟਰਸ ਮਿਲਾ ਲਈਏ ਤੇ ਉਹਦੇ ਨਾਲੋਂ ਪੁਲਿਸ ਜ਼ਿਆਦਾ ਸੀ। ਪਰਲੇ ਪਾਸੇ ਘੋੜਿਆਂ ਤੇ ਵੀ ਬੜੇ ਘੋੜੇ ਬਹੁਤ ਸੋਹਣੇ ਪੁਲਿਸ ਵਾਲੇ ਨੇ, ਪਰ ਜੇ ਕਿਤੇ ਦਰੜ ਦੇਣ ਥੱਲੇ ਤਾਂ ਫਿਰ ਲੱਭਦਾ ਕੁਝ ਨਹੀਂ ਹੈ। ਸੋ ਉਹ ਵੀ ਪੂਰਾ ਕਿਉਂਕਿ ਲਫੈਦ ਪਾਰਕ ਬਿਲਕੁਲ ਆਪੋਜ਼ਿਟ ਹੈ ਵਾਈਟ ਹਾਊਸ ਦੇ। ਸੋ ਉੱਥੇ ਕੁਦਰਤੀ ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਆਸ ਨਹੀਂ ਸੀ ਕਿ ਵੀ ਇੱਕ ਤਾਂ ਪਰਮਿਟ ਵੀ ਮਿਲੇਗਾ, ਫਿਰ ਇੰਨੀ ਵੱਡੀ ਗਿਣਤੀ 'ਚ ਵੀ ਜਿਹੜੇ ਨੇ ਸਿੰਘ ਪਹੁੰਚ ਜਾਣਗੇ ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਤਾਂ ਜਿਹੜੀਆਂ ਬੀਬੀਆਂ ਗੁਜਰਾਤਣਾ ਉਹਨਾਂ ਦੀ ਔਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਈਵਨ ਇੰਡੀਆ ਦੇ ਬਾਕੀ ਸੂਬਿਆਂ ਦੇ ਵੀ ਇਹਨਾਂ ਨੇ। ਕੱਲਾ ਮੈਂ ਇੱਕ ਜਰਨਲਿਸਟ ਨੂੰ ਉੱਥੇ ਪੰਜਾਬ 'ਚ ਉਹਦੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਇਹੀ ਨਹੀਂ ਕਿ ਸਿੱਖ ਜਾਂ ਕਸ਼ਮੀਰੀ ਜਾਂ ਦੂਜੇ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਤਾਮਿਲ ਜਾਂ ਸਾਊਥ ਇੰਡੀਅਨ ਜਾਂ ਦੂਜੇ ਜਿਹੜੇ ਅੱਗੇ ਪਾਰਟ ਹੁੰਦੇ ਸੀ ਉਹ ਵੀ ਸਾਰੇ ਮਾਈਨਸ ਕਰ ਦਿੱਤੇ ਨੇ। ਤੁਹਾਨੂੰ ਗੁਜਰਾਤੀ ਤੇ ਗੁਜਰਾਤਣਾ ਨਜ਼ਰ ਆਉਂਦੀਆਂ ਉਵੇਂ ਹੀ ਉਹਨਾਂ ਦੀਆਂ ਉਹ ਸਾੜੀਆਂ ਤੇ ਉਸ ਕਿਸਮ ਦਾ ਹੀ ਉਹਨਾਂ ਦੀਆਂ ਸ਼ਕਲਾਂ ਤੇ ਉਹ ਜਦੋਂ ਬੱਸਾਂ ਉਹਦੇ ਸਵਾਗਤ ਲਈ ਲਿਆਂਦੀਆਂ ਹੋਈਆਂ ਸੀ ਉਹਨਾਂ ਨੇ ਦੇਖਿਆ ਬਾਹਰ ਵੱਡੇ ਵੱਡੇ ਪੋਸਟਰ ਔਰ ਮਾਈਕ ਲੱਗੇ ਨੇ ਪੂਰੀ ਜਿਹੜਾ ਕੁੱਤਾ ਕਰਨ ਤੇ ਉਹ ਤਾਂ ਵਿਚਾਰੀਆਂ ਬਚਾ ਕੇ ਨਿਕਲਣ ਹੈ। 2-4 ਢੀਠ ਜਿਹੇ ਕਿਸਮ ਦੇ ਅੱਗੇ ਆਏ ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਹੋਰ ਵੀ ਪੰਜਾਬੀ ਫਿਰ ਜਿਹੜੇ ਚੋਂਦੇ ਜਦੋਂ ਸ਼ਲੋਕ ਸੁਣਾਏ ਤੇ ਉਹ ਵੀ ਖਿਸਕੇ। ਔਰ ਫਿਰ ਇਹ ਹੋਇਆ ਕਿ ਵੀ ਅਸੀਂ ਪੁਲਿਸ ਦੇ ਵਿੱਚ ਵੀ 1-2 ਪੰਜਾਬੀ ਸੀ, ਉਹ ਤਾਂ ਉਹ ਕਹਿਣ ਕਿ ਜੀ ਹੋ ਗਿਆ ਕਹੂੰਗਾ ਇਹ ਤਾਂ ਦੌੜ ਗਏ। ਪਰ ਫਿਰ ਅਸੀਂ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਜਿੱਥੇ ਕਿ ਸਪੌਟ ਸੀ ਉੱਥੇ ਤੱਕ ਮਾਰਚ ਕਰਕੇ ਆਏ ਤੇ ਉੱਥੇ ਉਹਨਾਂ ਦਾ ਇੱਕ ਛੋਟਾ ਜਿਹਾ ਗੁਜਰਾਤੀਆਂ ਦਾ ਗਰੁੱਪ ਲਿਆ ਕੇ ਉਹਨਾਂ ਨੇ ਫਿਰ ਜਿਨ੍ਹਾਂ 'ਚ ਲੇਡੀਜ਼ ਜ਼ਿਆਦਾ ਸੀਗੀਆਂ, ਬੰਦੇ ਤਾਂ ਪਿੱਛੇ ਸਾੜੀਆਂ ਦੇ ਲੁਕੇ ਹੋਏ ਸੀ ਵੀ ਹਾਈਡਿੰਗ ਬਿਹਾਈਂਡ, ਲੇਕਿਨ ਉਹ ਜਦੋਂ ਉੱਥੋਂ ਨਾਰਾ ਹੋਏ ਮੋਦੀ ਉਹ ਕਹਿਣ ਮੁਰਦਾਬਾਦ, ਉਹ ਕਹਿਣ ਭਾਰਤ ਮਾਤਾ ਮੁਰਦਾਬਾਦ, ਉਹਨਾਂ ਦੀ ਆਵਾਜ਼ ਦੇ ਨਾਰੇ ਲਈ ਉੱਠੇ ਤਾਂ ਹੁਣ ਆਪੋਜ਼ਿਟ ਖੜੇ ਨੇ। ਸੋ ਉਹ ਜਿਹੜਾ ਪੂਰਾ ਸ਼ਾਊਟਿੰਗ ਮੈਚ 15-20 ਮਿੰਟ ਹੋਇਆ ਔਰ ਉਹ ਮਾਈਆਂ ਵੀ ਜਿਹੜੀਆਂ ਨੇ ਸਣੇ ਤੇ ਉਹਨਾਂ ਦੇ ਪਿੱਛੇ ਲੁਕੇ ਹੋਏ ਜਿਹੜੇ ਉਹਨਾਂ ਦੇ ਸੋ ਕਾਲਡ ਮਰਦ ਸੀ ਉਹ ਵੀ ਦੌੜ ਗਏ। ਫਿਰ ਤਾਂ ਇਹ ਹੋ ਗਿਆ ਵੀ ਮੈਦਾਨ ਖਾਲਸੇ ਦੇ ਹੱਥ ਤੇ ਜਕਾਰੇ ਤੇ ਜਕਾਰਾ ਔਰ ਉਹ ਲਗਾਤਾਰ ਚੱਲਦਾ ਰਿਹਾ। ਹੁਣ ਉਸ ਪੀਰੀਅਡ 'ਚ ਜਿਸ ਮੀਡੀਆ ਨੂੰ ਖਾਸ ਤੌਰ ਤੇ ਇਹ ਲਿਆਏ ਸੀ ਕਿ ਜਿਨ੍ਹਾਂ ਨੇ ਦਿਖਾਣਾ ਹੈ ਕਿ ਮੋਦੀ ਦਾ ਬਹੁਤ ਸਵਾਗਤ ਹੋਇਆ ਜਾਂ ਦੂਜਾ, ਉਹਨਾਂ 'ਚ ਖਾਸ ਤੌਰ ਤੇ ਉੱਥੇ ਸਾਰੇ ਵਾਕਿਫ ਨੇ ਰਿਪਬਲਿਕ ਟੀਵੀ ਜਿਹਦਾ ਅਰਨਾਬ ਗੋਸਵਾਮੀ ਔਰ ਉਸ ਦੀਆਂ 3-3 ਫੁੱਟੀਆਂ ਕੋਈ ਅੰਜਨਾ ਤੇ ਕੋਈ ਫਲਾਣਾ ਉਛਲਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਐਂਕਰਾਂ, ਸੋ ਉਸ ਕਿਸਮ ਦਾ ਮੀਡੀਆ ਇਹਨਾਂ ਨੇ ਲਿਆਂਦਾ ਹੋਇਆ ਸੀ। ਹੁਣ ਉਹਨਾਂ ਨੂੰ ਲੱਗੇ ਕਿ ਜੇ ਨਾਰੇ ਦਿਖਾਉਣੇ ਨੇ ਤੇ ਤਾਂ ਵੀ ਇਧਰ ਉਹ ਜੇ ਉਹਨਾਂ ਵੱਲ ਕੈਮਰਾ ਵੀ ਆਵਾਜ਼ ਇਧਰੋਂ ਦੀ ਆ ਰਹੀ ਹੈ, ਖਾਲਿਸਤਾਨ ਜ਼ਿੰਦਾਬਾਦ ਆ ਰਹੀ ਹੈ ਔਰ
ਪੂਰੀ ਭੀੜ ਵੀ ਪੂਰੀ ਪੂਰੀ ਜੁਟੀ ਹੈਗੀ ਹੋਈ ਹੈ। ਸੋ ਉਸ ਸਾਰੇ ਦੇ ਚੱਲਦੇ ਆ ਉਹਨੂੰ ਇੱਕ ਜਿਹੜਾ ਉਹਨਾਂ ਦਾ ਕੁਛੜ, ਔਰ ਮੈਂ ਇਹ ਦੇਖਦਾ ਵੀ ਇਹ ਸਾਡੇ ਕਈ ਵਾਰ ਅਸੀਂ ਜਨਰਲਾਈਜ਼ ਨਹੀਂ ਕਰਦੇ, ਕਰਨਾ ਵੀ ਨਹੀਂ ਚਾਹੀਦਾ। ਪੰਜਾਬੀ ਹਿੰਦੂਆਂ ਦੀ ਜੇ ਅਸੀਂ ਗੱਲ ਕਰੀਏ ਅੱਛਾ ਵੀ ਇਹ ਹਰ ਥਾਂ ਤੇ ਜਿਹੜੇ ਨੇ ਇਹ ਸਾਡੀ ਜੜ੍ਹਾਂ 'ਚ ਤਾਂ ਬਹਿਣ ਦੀ ਇਹਨਾਂ ਨੇ ਕੋਸ਼ਿਸ਼, ਇਹ ਇੰਡੀਆ ਦੇ ਵੀ ਜੜ੍ਹਾਂ 'ਚ ਬੈਠੇ ਹੋਏ ਨੇ। ਬਾਅਦ 'ਚ ਕਿਉਂਕਿ ਜਦੋਂ ਉਹਨਾਂ ਨੇ ਰਿਪਬਲਿਕ ਟੀਵੀ ਨੇ ਉਹ ਵੀਡੀਓ ਪਲੇ ਕੀਤੀ ਪੂਰੀ ਕਹਾਣੀ ਬਣਾ ਕੇ, ਤੇ ਉਹ ਜਿਹੜਾ ਇੱਕ ਜਰਨਲਿਸਟ ਨੇ ਆ ਕੇ ਆਪਣਾ ਬਕਵਾਸ ਕਰਨਾ ਚਾਹਿਆ ਜਿਹਨੂੰ ਇੱਕਦਮ ਸਨੱਬ ਕਰ ਦਿੱਤਾ, ਉਹਦਾ ਨਾਮ ਵੀ ਕੋਛੜ। ਤੇ ਜਦੋਂ ਉਹ ਸਟੋਰੀ ਉੱਥੇ ਰਿਪਬਲਿਕ ਟੀਵੀ ਕਰ ਰਿਹਾ ਤਾਂ ਇੱਕ ਫੌਜੀ ਮੇਜਰ ਜਨਰਲ ਕੇ ਕੌਣ ਲਿਆਂਦਾ ਉਹਨਾਂ ਨੇ ਜਿਹੜਾ ਉਹ ਗੱਲਬਾਤ ਲਈ, ਉਹ ਕਪੂਰ ਜਾਂ ਇਹ ਕਪੂਰ ਉਹ ਕੋਛੜ ਦੋਵੇਂ ਪੰਜਾਬੀ ਹਿੰਦੂ। ਮੈਂ ਕਿਹਾ ਵੀ ਆਹੀ ਇਹਨਾਂ ਦੇ ਹਿੱਸੇ ਆਇਆ ਕਿ ਵੀ ਜਾਂ ਇਹ ਗੁਜਰਾਤੀ ਰਹਿ ਗਏ ਨੇ ਤੇ ਜਾਂ ਇਹ ਰਹਿ ਗਏ ਨੇ। ਹੁਣ ਉਸ ਸਾਰੇ 'ਚ ਕਿਉਂਕਿ ਹਾਲਾਂ ਜਦੋਂ ਅਸੀਂ ਜਾ ਰਹੇ ਸੀ ਵਾਸ਼ਿੰਗਟਨ DC, ਮੈਂ ਤਾਂ ਕੈਜੂਅਲ ਕਾਲ ਕੀਤੀ ਡਾਕਟਰ ਫਾਈ ਨੂੰ ਕਿ ਜੀ ਤੁਸੀਂ ਵੀ ਕਰ ਰਹੇ ਹੋ ਅੱਜ ਕੋਈ ਪ੍ਰੋਟੈਸਟ ਵਾਈਟ ਹਾਊਸ ਦੇ ਬਾਹਰ? ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਵਾਸ਼ਿੰਗਟਨ ਤਾਂ ਨਹੀਂ ਕਰ ਰਹੇ ਉੱਥੇ ਹੀ। ਮੈਂ ਕਿਹਾ ਜੀ ਇਹ ਰੱਖਿਆ ਅੱਜ ਤਾਂ ਇੰਪੋਰਟੈਂਟ ਹੈ। ਉਹ ਕਹਿੰਦੇ ਚਲੋ ਮੈਂ ਹੁਣ ਹੋਰ ਤਾਂ ਮੈਂ ਆ ਜਾਣਾ। ਸੋ ਉਹ ਪਹੁੰਚੇ ਹੋਏ ਸੀ। ਹੁਣ ਜਿਉਂ ਹੀ ਮਤਲਬ ਹੁਣ ਉਹਨਾਂ ਨੂੰ ਆਪਣੀ ਸਟੋਰੀ ਕਰਨ ਦੇ ਲਈ ਉਹ ਤਾਂ ਸਾਬਤ ਕਰਨਾ ਚਾਹੁੰਦੇ ਸੀ ਕਿ ਬਹੁਤ ਸਵਾਗਤ ਹੋਇਆ ਮੋਦੀ ਦਾ। ਹਾਲਾਂ ਹੁਣ ਉਹ ਸਟੋਰੀ ਬਣ ਨਹੀਂ ਸੀ ਰਹੀ, ਜਿਨ੍ਹਾਂ ਨੂੰ ਲਿਆ ਕੇ ਖੜਾ ਕੀਤਾ ਸੀ ਉਹ ਤਾਂ ਦੌੜ ਗਿਆ ਜਾਂ ਨਾਰਿਆਂ ਦੇ ਵਿੱਚੋਂ ਦੱਬਿਆ ਗਿਆ ਕੰਮ। ਪਰ ਉਹਨੇ ਇੱਕਦਮ ਦੂਰ ਡਿਸਟੈਂਸ ਵਿਚਾਲੇ ਪੁਲਿਸ ਹੈ, ਅਦਰਵਾਈਜ਼ ਤਾਂ ਡੇਅਰ ਹੀ ਨਹੀਂ ਕਰਦੇ। ਉਹਨਾਂ ਨੂੰ ਪਤਾ ਸੀ ਕਿ ਵੱਡੀ ਗਿਣਤੀ 'ਚ ਪੁਲਿਸ ਵਾਲੇ ਸੀ। ਉੱਥੋਂ ਉਹਨੇ ਕਰਕੇ ਡਾਕਟਰ ਫਾਈ ਵੱਲ ਇਸ਼ਾਰਾ ਕਰਕੇ ਯੂ ਡਾਕਟਰ ਫਾਈ ਯੂ ISI ਏਜੰਟ ਪਾਕਿਸਤਾਨ ਇਜ਼, ਉਹ ਜਿਉਂ ਹੀ ਉਹਦੇ ਅਜੇ ਮੂੰਹੋਂ ਹੀ ਨਿਕਲਿਆ ਇਧਰੋਂ ਤਾਂ ਸਿੰਘ ਫਿਰ ਐਂ ਪੈ ਗਏ ਜਿਵੇਂ ਕਿ ਵੀ ਇਹਨੂੰ ਚੁੱਕ ਕੇ ਲੈ ਜਾਣਾ। ਉਹ ਡਰੀ ਵੀ ਜਾਏ, ਪਿੱਛੇ ਨੂੰ ਵੀ ਹੋਏ, ਪੁਲਿਸ ਵੀ ਹੋ ਗਈ ਕਿ ਵੀ ਇਹ, ਪਰ ਉਹ ਉਹਨਾਂ ਦੀ ਸਟੋਰੀ ਉਹਨਾਂ ਨੇ ਉਹਦੇ ਤੇ ਪੂਰੀ ਕੀਤੀ ਔਰ ਦਰਸ਼ਕ ਦੇਖ ਸਕਦੇ ਨੇ ਕਿ ਵੀ ਉਹਦੇ 'ਚ ਉਹਨਾਂ ਨੇ ਪੂਰਾ ਉਸ ਨੂੰ ਜਿਹੜਾ ISI ਨਾਲ ਜੋੜ ਕੇ ਸਬੂਤ ਮਿਲ ਗਿਆ, ਫੋਟੋ ਆ ਗਈ ਔਰ ਇਹ ਹੋ ਗਿਆ। ਔਰ ਉਵੇਂ ਹੀ ਜਿਹੜੀਆਂ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਨ੍ਹਾਂ ਨੇ ਅਦਰਵਾਈਜ਼ ਇੱਥੇ ਚੁਣਨਾ ਸੀ ਉਹਨਾਂ ਨੂੰ ਮੌਕਾ ਨਹੀਂ ਬਣਿਆ। ਔਰ ਵਾਈਟ ਹਾਊਸ ਦੇ ਸਾਹਮਣੇ ਜਿਹੜੀ ਅਸੀਂ ਵੀ ਐਡਰੈਸ ਕੀਤਾ, ਬਾਕੀਆਂ ਨੇ ਵੀ ਕੀਤਾ, ਔਰ ਜ਼ਾਹਰ ਹੈ ਕਿ ਇਹ ਇੱਕ ਬਹੁਤ ਵਧੀਆ ਉਹਨੂੰ ਰਿਜੋਇੰਡਰ ਸੀ ਉਹਨਾਂ ਦੇ ਸਿਸਟਮ ਨੂੰ। ਔਰ ਜਿਹੜੀ ਸਾਡੀ ਸਪੀਚ ਵਾਈਟ ਹਾਊਸ ਦੇ ਬਾਹਰ 12-13 ਮਿੰਟ ਦੀ ਸੀ, ਉਹ ਸ਼ਾਮ ਤੱਕ ਰਾਤ ਤੱਕ ਸਾਰੇ ਪਾਸੇ ਘੁੰਮ ਰਹੀ ਸੀ। ਔਰ ਬਹੁਤ ਸਾਰੇ ਈਵਨ ਪਾਕਿਸਤਾਨ ਤੋਂ ਵੀ ਸਾਨੂੰ ਖਬਰਾਂ ਆਈਆਂ ਕਿ ਕੁਝ ਟੀਵੀ ਚੈਨਲਸ ਨੇ ਤਾਂ ਅਨਐਡਿਟਡ ਉਵੇਂ ਹੀ ਚਲਾਈ, ਲੇਕਿਨ ਉਹ ਇੱਕ ਮੈਸੇਜ ਸੀ। ਔਰ ਉਹਦੇ 'ਚ ਕਿਉਂਕਿ ਮੇਰੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਮੈਟਰੋਪੋਲੀਟਨ ਪੁਲਿਸ ਵਾਲੇ ਵੀ ਖੜੇ ਸੀ ਜਿਹੜੇ ਜ਼ਾਹਰ ਹੈ ਅਮਰੀਕਨ ਨੇ। ਸੋ ਉਹ ਸਾਰੇ ਦਾ ਸਾਡਾ ਲੁਬੇ ਲੁਬਾਬ ਅਮਰੀਕਨਾਂ ਦੀ ਹਿਸਟਰੀ 'ਚੋਂ ਸਮਝਾ ਕੇ ਗੱਲ ਕਰਨ ਦਾ ਸੀ, ਮੌਕੇ ਤੇ ਹੀ ਹੁੰਦਾ। ਔਰ ਉਸ ਦੇ ਉੱਤੇ ਕਾਫੀ ਜਿਹੜੀ ਹੈ ਚਰਚਾ ਵੀ ਹੋਈ ਸਾਰੇ ਪਾਸੇ। ਔਰ ਬਾਕੀ ਜਿੱਥੇ ਇਹਨਾਂ ਨੇ ਖਬਰ ਕਿਲ ਕਰਨੀ ਸੀ, ਰਿਪਬਲਿਕ ਟੀਵੀ ਨੇ ਜਿਹੜਾ ਉਸ ਖਬਰ ਨੂੰ ਜ਼ਿੰਦਾ ਕਰ ਦਿੱਤਾ। ਭਾਵੇਂ ਉਹਨਾਂ ਨੇ ਆਪਣਾ ਸੌਦਾ ਵੇਚਿਆ, ਲੇਕਿਨ ਇਸ ਦੇ ਨਾਲ ਇਹ ਹੋ ਗਿਆ ਕਿ ਭਾਈ ਇਹ ਚੈਲੰਜ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਜਿਹੜਾ ਕੁਤਿਆਮ ਹੈ ਉਹ ਉਹਨਾਂ ਨੇ ਜਗਜ਼ਾਰ ਕੀਤਾ। ਹੁਣ ਅਗਲੇ ਦਿਨ ਜ਼ਾਹਰ ਹੈ ਅਸੀਂ ਫਰਾਈਡੇ ਸ਼ਾਮ ਦੀ ਡਿਸਕਸ਼ਨ ਅਮਰਵੀਰ ਸਿੰਘ ਦੇ ਨਾਲ ਸੀ। ਉਹਦੇ 'ਚ ਅਸੀਂ ਇਹ ਬਹੁਤਾ ਜ਼ਿਕਰ ਨਹੀਂ ਸੀ ਕੀਤਾ ਕਿਉਂਕਿ ਸਾਨੂੰ ਸੀ ਕਿ ਵੀ ਜਦੋਂ ਅਸੀਂ ਦਾ ਕੰਪਰੈਹੈਂਸਿਵ ਇਹ ਸਾਰਿਆਂ ਨੂੰ ਡਿਸਕਸ ਕਰਾਂਗੇ ਦੋਨਾਂ ਨੂੰ, ਉਹਦੇ 'ਚ ਅਸੀਂ ਉਹਦਾ ਕਰਾਂਗੇ। ਔਰ ਫਿਰ ਜਿਹੜਾ ਅਸੀਂ ਵਾਪਸ ਮੁੜੇ ਸੈਚਰਡੇ ਮਾਰਨਿੰਗ। ਔਰ ਸਾਡਾ ਬਹੁਤ ਸਾਡੇ ਲਈ ਮਾਣ ਔਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਅਸੀਂ ਪੰਥ ਪਰਿਵਾਰ ਦੀ ਗੱਲ ਕਰਦੇ ਹਾਂ, ਇਸ ਥਰਸਡੇ ਦੀ ਇਵੈਂਟ ਦੇ ਲਈ ਇੰਡੀਆਨਾ ਤੋਂ ਵੀਰ ਸੰਤੋਖ ਸਿੰਘ, ਭਾਈ ਨਰਿੰਦਰ ਸਿੰਘ ਜਿਹੜੇ ਵਾਸ਼ਿੰਗਟਨ ਤੋਂ ਉੱਥੇ ਗਏ ਹੋਏ ਨੇ, ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਜਿਹੜੇ ਆਲ ਦਾ ਵੇ ਇੰਡੀਆਨਾ ਗਏ, ਉੱਥੋਂ 12 ਘੰਟੇ ਡਰਾਈਵ ਕਰਕੇ ਉਹ ਵਾਈਟ ਹਾਊਸ ਵਾਲੇ ਪ੍ਰੋਟੈਸਟ ਦੇ ਉੱਤੇ ਵੀ ਸੀ। ਔਰ ਇਹੀ ਨਹੀਂ ਕਿ ਵੀ ਵਾਈਟ ਹਾਊਸ ਦਾ ਇਹ ਪ੍ਰੋਟੈਸਟ ਸਾਡਾ 12 ਤੋਂ 2 ਤੱਕ ਚੱਲਿਆ। ਜਿਉਂ ਹੀ 2 ਵਜੇ ਹੋਇਆ, ਕਿਉਂਕਿ ਕਿਸਾਨਾਂ ਨੇ ਵੀ ਆਪਣੇ, ਹਾਲਾਂ ਉਹ ਵੀ ਸਾਰੇ ਆਪਣੇ ਹੀ ਨੇ ਬੰਦੇ, ਕਿਸਾਨ ਮੋਰਚੇ ਵੱਲੋਂ ਵੀ ਪ੍ਰੋਟੈਸਟ ਰੱਖਿਆ ਹੋਇਆ ਸੀ ਤੇ ਵੱਡੀ ਗਿਣਤੀ ਸਿੰਘ ਸਿੰਘਣੀਆਂ ਦਾ ਜਿਹੜਾ ਜਥਾ ਹੈ ਜਿਹੜੇ ਕਿ ਮਾਰਚ ਕਰਦੇ, ਉਹਨਾਂ ਨੇ ਆ ਕੇ ਸਾਨੂੰ ਜੁਆਇਨ ਕੀਤਾ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਚੈਲੰਜ ਸੀ ਕਿ ਵਾਈਟ ਹਾਊਸ ਦੇ ਆਲਮੋਸਟ ਸਾਰੇ ਆਵਰਸ ਦੇ ਵਿੱਚ ਹੀ ਜਿਹੜਾ ਉਹ ਮੋਦੀ ਚੈਲੰਜ ਹੋਇਆ। ਅਗਲਾ ਦਿਨ UN ਦੇ ਬਾਹਰ ਸੀ ਜਦੋਂ ਕਿ ਠੀਕ ਮੋਦੀ ਨੇ 9 ਵਜੇ ਜਿਹੜਾ ਐਡਰੈਸ ਕਰਨਾ ਸੀ। ਔਰ ਹਾਲਾਂਕਿ ਮੈਨੂੰ ਵੀ ਥੋੜਾ ਜਿਹਾ, ਹਾਲਾਂ ਅਸੀਂ 25-30 ਸਾਲ ਤੋਂ ਪ੍ਰੋਟੈਸਟ ਦੇ ਨਾਲ ਜੁੜੇ ਹੋਏ ਆ, ਮੈਨੂੰ ਸੀ ਵੀ ਸਵੇਰੇ 9 ਵਜੇ ਔਖਾ ਹੋਏਗਾ ਵੀ ਕਿੰਨੇ ਕੁ ਹੋ ਸਕਣਗੇ।
ਲੇਕਿਨ ਮੈਂ ਜਿਹੜਾ ਸਿੱਖਸ ਫਾਰ ਜਸਟਿਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਸਾਰੀਆਂ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਬੱਸਾਂ ਦੇ ਪ੍ਰਬੰਧ ਕੀਤੇ ਹੋਏ ਸੀ ਰਿਚਮੰਡ ਹਿੱਲ ਤੋਂ ਜਿਹੜਾ ਔਰ ਫਲਸ਼ਿੰਗ ਤੋਂ ਔਰ ਗਲੈਨ ਰੌਕ ਤੋਂ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਔਰ ਉਸ ਸਾਰੇ ਦੇ ਨਾਲ ਸਾਰੀਆਂ ਜਥੇਬੰਦੀਆਂ ਇਹਨੂੰ ਬੈਕ ਕਰ ਰਹੀਆਂ ਸੀ। ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਮੈਂ ਹਰ ਇੱਕ ਦਾ ਨਾਂ ਨਹੀਂ ਮੈਂ ਲੈਂਦਾ ਕਿਉਂਕਿ ਆਲਮੋਸਟ ਇੱਕ ਜੁਆਇੰਟ ਪਾਰਟ ਸੀ। ਔਰ ਈਵਨ ਅਸੀਂ ਜਦੋਂ 9-10 ਤੇ ਸਾਡੀ ਟੀਵੀ 84 ਦੀ ਟੀਮ, ਤੁਸੀਂ ਵੀ ਸੀ, ਟੈਕਨੀਕਲ ਟੀਮ, ਅਸੀਂ ਐਂਟਰ ਕੀਤੇ ਤੇ ਸਾਰਾ ਜਿਹੜਾ ਉਹ ਭਰਿਆ ਹੋਇਆ ਸੀ ਜਿਨ੍ਹਾਂ ਦਾ। ਹਾਲਾਂ ਨਾਲ ਦੀ ਨਾਲ ਇੱਕ ਹੋਰ ਸਪੇਸ ਕਿਸਾਨਾਂ ਲਈ ਸੀ, ਥੋੜੀ ਦੇਰ ਇਹ ਤਾਂ ਹੁੰਦਾ ਵੀ ਇੱਧਰ ਜਾਓ ਕਿ ਉੱਧਰ ਜਾਓ, ਬਟ ਇਵੈਂਚੁਅਲੀ ਇਹ ਇੰਨਾ ਕਿ ਇਫੈਕਟਿਵ ਸੀ ਕਿ ਔਰ ਮੀਡੀਆ ਵੀ ਸਾਰਾ ਉੱਥੇ ਸੀ। ਔਰ ਮੈਂ ਟੀਵੀ 84 ਦੀ ਟੈਕਨੀਕਲ ਟੀਮ ਖਾਸ ਤੌਰ ਤੇ ਸਟੂਡੀਓ ਚੋਂ ਜਿਵੇਂ ਉਹ ਲਾਈਵ ਉਹਨਾਂ ਨੇ ਰਨ ਕੀਤਾ ਸਾਰਾ ਸਾਊਂਡ ਬਾਈਟ ਵੀ, ਔਰ ਦੂਸਰਾ ਇਟਸ ਰਿਮਾਰਕੇਬਲ ਕਿਉਂਕਿ ਮੈਂ ਸਮਝਦਾ ਵੀ ਅਸੀਂ ਵੀ ਗਰੋ ਹੋਏ ਆ ਵਕਤ ਦੇ ਨਾਲ। ਔਰ ਉੱਥੇ ਵੀ ਜਿਹੜਾ ਪ੍ਰੋਟੈਸਟ ਸੀ ਉਸ ਦੀ ਕਾਮਯਾਬੀ, ਉਹਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਕਿ ਵੀ ਤੁਸੀਂ ਕਹੋ ਤੇ ਉਹਨੂੰ ਤੁਸੀਂ ਵਡਿਆ ਨਹੀਂ ਸਕਦੇ, ਉਹਨੂੰ ਤੁਸੀਂ ਦੇਖਣਾ ਹੀ ਆਪਣੇ ਆਪ 'ਚ ਬਣਦਾ। ਸੋ ਜਿਨ੍ਹਾਂ ਨੇ ਉਸ ਨਜ਼ਾਰੇ ਨੂੰ ਮਾਣਿਆ ਉਹ ਤਾਂ ਫਿਰ ਕੁੱਤੇ ਖਾਣੀ ਜਿਹੜੀ ਵਿਲੀਅਰਡ ਹੋਟਲ ਤੋਂ ਸ਼ੁਰੂ ਹੋਈ ਵਾਇਆ ਵਾਈਟ ਹਾਊਸ ਇੱਥੋਂ ਤੱਕ ਪਹੁੰਚੀ। ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਭਾਈ ਇਹ ਕਿਵੇਂ ਲੋਕ ਤਾਂ ਦੇਖ ਰਹੇ ਸੀ ਕਿ ਭਾਈ ਇਹ ਅੰਦਰ ਬੋਲਣ ਵਾਲਾ ਪਤਾ ਨਹੀਂ ਕੌਣ ਹੈ। ਹਾਲਾਂ ਉੱਥੇ ਤਾਂ ਅੰਦਰ ਖਾਲੀ ਕੁਰਸੀਆਂ ਨੂੰ ਐਡਰੈਸ ਕਰ, ਪਰ ਬਾਹਰ ਜੋ ਸੀ ਉਹ ਨਜ਼ਰ ਆ ਰਿਹਾ ਸੀ ਕਿ ਭਾਈ ਕਿਸ ਹੱਦ ਤੱਕ ਜੋਸ਼ੋ ਖਰੋਸ਼ ਹੈ। ਔਰ ਇਹ 9 ਵਜੇ ਤੋਂ ਸ਼ੁਰੂ ਹੋਇਆ, 12-1 ਵਜੇ ਤੱਕ ਚੱਲਿਆ। ਔਰ ਫਿਰ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਰੱਖਿਆ ਹੋਇਆ ਸੀ ਟਾਈਮ, ਔਰ ਬਹੁਤ ਸਾਰੇ ਤਾਂ ਜਿਹੜੇ ਸਵੇਰ ਦੇ ਆਏ ਸੀ ਉਹ ਚਲੇ ਗਏ। ਪਰ ਸਾਡੀ ਇੱਕ ਕਲੋਜ਼ ਟੀਮ ਜਿਹੜੀ ਹੈ, ਔਰ ਖਾਸ ਤੌਰ ਤੇ ਉੱਥੋਂ ਵਰਜੀਨੀਆ ਤੋਂ ਵੀ ਚੱਠਾ ਸਾਹਿਬ, ਉਹਨਾਂ ਦੇ ਸਾਥੀ ਉਦਮ ਸਿੰਘ, ਡਾਕਟਰ ਰਣਜੀਤ ਸਿੰਘ, ਇਹ ਅਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ। ਔਰ ਕਸ਼ਮੀਰੀ ਪ੍ਰੋਟੈਸਟ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਬੈਰਿਸਟਰ ਸੁਲਤਾਨ ਮਹਿਮੂਦ ਉਹ ਕੀਨੋਟ ਸਪੀਕਰ ਸੀ। ਸੋ ਮੈਨੂੰ ਵੀ ਜਿਵੇਂ ਸਾਡੇ ਪਾਕਿਸਤਾਨੀ ਕਸ਼ਮੀਰੀ ਭਰਾ ਨਵਾਜਦੇ ਨੇ ਸਿੱਖਾਂ ਨੂੰ ਦੇਖ ਕੇ ਤਾਂ ਚਾਅ ਚੜ ਜਾਂਦਾ। ਔਰ ਉੱਥੇ ਵੀ ਸਾਨੂੰ ਲਗਭਗ ਜਿਹੜਾ ਉਹ ਉਹਨਾਂ ਦੇ ਬੈਰਿਸਟਰ ਸਾਹਿਬ ਤੋਂ ਪਹਿਲਾਂ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਉਹ ਜਿਹੜੀ ਸਪੀਚ ਹੈ ਉਸ ਨੂੰ ਵੀ ਹਾਲਾਂ 3 ਮਿੰਟ ਦਾ ਸੀ, ਲੇਕਿਨ ਸਾਰਿਆਂ ਵੱਲੋਂ ਇਹ ਹੋਇਆ ਕਿ ਜੀ ਤੁਸੀਂ ਸਾਡੇ ਐਂਬੈਸਡਰ ਹੋ। ਮੈਂ ਕਿਹਾ ਜੀ ਨਹੀਂ, ਇਹ ਅਸੀਂ ਇਸ ਤਰ੍ਹਾਂ ਕਹਿਣਾ ਕਿ ਜੀ ਉਹ ਜਿਵੇਂ ਹੁੰਦਾ ਹੈ ਕਿ ਵੀ ਇਹ ਤੁਸੀਂ ਬਹੁਤ, ਮੈਂ ਕਿਹਾ ਨਹੀਂ, ਇਹ ਭਰਾਵਾਂ ਦੇ ਅਹਿਸਾਨ ਨਹੀਂ ਹੁੰਦੇ, ਭਰਾ ਤਾਂ ਭਰਾ ਹੁੰਦੇ ਨੇ, ਦੁੱਖ ਸੁੱਖ ਲਈ ਖਲੋਂਦੇ ਨੇ। ਔਰ ਅਸੀਂ ਜਿਹੜਾ ਉਹ ਫਰਜ਼ ਸਮਝਦੇ ਕਿ ਭਾਈ ਇਹ ਸਾਡਾ ਪਾਰਟ ਹੈ। ਔਰ ਇਸ ਸਾਰੇ ਨੂੰ ਜਿਹੜਾ ਕਵਰ ਕਰਨ ਦੇ ਲਈ ਮੀਡੀਆ ਨੇ ਤਾਂ ਕਵਰ ਕੀਤਾ ਹੀ ਕੀਤਾ। ਐਸੋਸੀਏਟ ਪ੍ਰੈਸ ਆਫ ਪਾਕਿਸਤਾਨ ਦੇ ਇਫਤਖਾਰ ਅਲੀ ਜਿਹੜੇ ਲੰਬਾ ਵਕਤ ਯੂਨਾਈਟਿਡ ਨੇਸ਼ਨ 'ਚ ਰਹੇ, 1991-92 ਜਦੋਂ ਅਸੀਂ ਮੁੱਢਲੇ ਪ੍ਰੋਟੈਸਟ ਇੱਥੇ ਕਰਦੇ ਸੀ ਉਦੋਂ ਉਹ ਕਵਰ ਕਰਦੇ ਸੀ APP ਲਈ। ਔਰ ਹਰੀਪੁਰ ਹਜ਼ਾਰੇ ਨਾਲ ਉਹਨਾਂ ਦਾ ਸਬੰਧ ਹੈ, ਪੰਜਾਬੀ ਸਪੀਕਿੰਗ ਪਠਾਨ ਨੇ, ਸਾਨੂੰ ਬਹੁਤ ਪਿਆਰ ਕਰਦੇ ਨੇ। ਔਰ ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਬੜੇ ਮਾਣ ਦੇ ਨਾਲ ਜਿਹੜਾ ਉਹ ਇਸ ਸਟੋਰੀ ਨੂੰ ਵੀ ਕੀਤਾ ਸਾਰਿਆਂ ਦੇ। ਔਰ ਮੈਂ ਕਿਹਾ ਜੀ ਇਹ ਤੁਹਾਡਾ ਹੀ ਬੂਟਾ ਲਾਇਆ ਹੋਇਆ ਕਿ ਵੀ ਤੁਸੀਂ 90s ਦੇ ਵਿੱਚ ਉਦੋਂ ਪ੍ਰਿੰਟ ਮੀਡੀਆ ਸੀ, ਕਿਤੇ ਵੀ ਸਟੋਰੀ ਲੱਗ ਜਾਏ ਤੇ ਪਾਕਿਸਤਾਨ ਦੀ ਕਰਾਊਡ ਦੇ ਲਈ ਇੰਟਰਸਟ ਕਿ ਭਾਈ ਸਿੱਖਾਂ ਔਰ ਕਸ਼ਮੀਰੀਆਂ ਦੀ ਸਾਂਝ ਕੀ ਹੈ। ਸੋ ਇਸ ਨੂੰ ਜਿਹੜਾ ਬਿਊਟੀਫੁਲੀ ਕਵਰ ਕੀਤਾ ਐਸੋਸੀਏਟਡ ਪ੍ਰੈਸ APP ਦੀ ਸਟੋਰੀ ਪਿਕਚਰਸ ਦਰਸ਼ਕ ਦੇਖ ਸਕਦੇ ਨੇ ਉਸ ਦੇ ਉੱਤੇ। ਔਰ ਬਹੁਤ ਖੂਬਸੂਰਤ ਉਸ ਦੀ ਕਵਰੇਜ ਹੋਈ ਹੈ। ਜਦੋਂ APP ਵਰਗੀ ਲਾਂਦੇ ਦਾ ਮਤਲਬ ਹੈ ਵੀ ਸਾਰੇ ਪ੍ਰਿੰਟ ਮੀਡੀਆ ਦੇ ਵਿੱਚ ਇਹ ਜਾਂਦੀ ਹੈ। ਔਰ ਇਸ ਤੋਂ ਇਲਾਵਾ ਜੀ ਈਵਨ ਨਿਊਯਾਰਕ ਦੇ ਵਿੱਚ ਕੱਲਾ ਇਹੀ ਨਹੀਂ ਕਿ ਵੀ UN ਦੇ ਸਾਹਮਣੇ ਚੈਲੰਜ ਸੀ, ਟਾਈਮ ਸਕੁਅਰ, ਰੌਕਾਫੈਲਾ ਸਟੇਸ਼ਨ, ਗ੍ਰੈਂਡ ਸਟੇਸ਼ਨ, ਇਸ ਦੇ ਉੱਤੇ ਮੋਦੀ ਆਊਟ ਆਫ ਨਿਊਯਾਰਕ ਸਿਟੀ ਦੇ ਵੱਡੇ ਜਿਹੜੇ ਨੇ ਫਲੈਕਸ ਬੋਰਡ ਲੋਕ ਹੋਲਡ ਕਰਕੇ ਕਈ ਘੰਟੇ ਸੀ। ਔਰ ਵੈਨ ਵੀ 4 ਫੇਰੇ ਮੂਵ ਕਰ ਰਹੀ ਸੀ ਕਿ ਵੀ ਮੋਦੀ ਨੂੰ ਜਿਹੜਾ ਉਹ ਲਾਂਤਾਂ ਪਾਉਂਦੇ ਆ ਕਿ ਹਰਦੂ ਲਾਨਤ ਤੇਰੇ। ਔਰ ਇਸ ਸਾਰੇ 'ਚ ਅਸੀਂ
ਟੀਵੀ 84 ਨੇ ਉਹਨੂੰ ਲਾਈਵ ਕਵਰ ਕੀਤਾ ਹੈ ਔਰ ਸਾਰਾ ਉਹਦਾ YouTube Facebook ਹੈ। ਜੀ ਜਿਨ੍ਹਾਂ ਨੇ ਨਹੀਂ ਆਨੰਦ ਮਾਣਿਆ ਉਹ ਆਨੰਦ ਮਾਣ ਸਕਦੇ ਨੇ। ਬਿਲਕੁਲ ਸੋ ਮੇਰਾ ਖਿਆਲ ਹੈ ਕਿ ਵੀ ਹੁਣ ਬਥੇਰੀ ਕੁੱਤੇ ਖਾਣੀ ਹੋ ਗਈ ਤੇ ਇਹਨੂੰ ਬੰਦ ਕਰੀਏ। ਬੰਦ ਹੀ ਕਰ ਦਈਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।